किस अंदाज दे विच हुण सारागढ़ी दे इन्हां 21 बहादुर योद्धियां दी कहानी नूं वरत के इंडियन कौंसल जनरल और इंडियन एजेंसियां सिखां दे विच घुसपैठ करन दी कोशिश कर रही ने। गुरिंदरपाल सिंह जोशन ने जिहड़ी है कोई किताब लिखी है, कॉफ़ी टेबल बुक है, बैटल ऑफ सैरागढ़, उन्होंने रिलीज़ करन दे नां थल्ले जिहड़ा ये फंक्शन रखा गया और इनू मिशन सारागढ़ी का नाम दिता गया। ये जिहड़ा सारा तौर तरीका है इस दे उत्ते बिल्कुल ठीक ईस्ट कोस्ट सिख कोआर्डीनेशन कमेटी दे भी इस दे उत्ते इतराज़ है। असीं भी इस दे उत्ते वेरवे नाल गल करांगे और पहली गल तो कॉल यही है कि सिखां ने इसका बाईकाट करना है। ਜਦੋਂ कनैटिकट ने सिख जैनोसाइड का किया जां 29 अप्रैल ਨੂੰ ਤੇ ਇਹਨਾਂ ਦਾ ਇਹ ਨਿਊਯਾਰਕ ਕੌਂਸੂਲੇਟ ਹੀ ਭੱਜਿਆ ਗਿਆ ਸੀ ਉੱਥੇ स्पीकर दे कोल के जी कुछ नहीं होया, कोई जैनोसाइड नहीं होया, झूठा सिखां दा प्रोपेगेंडा है। यही कौंसलेट ने न्यूयॉर्क वालियां ने कनैटिकट की लाइब्रेरी चो लॉबी करके संत पिंडा वालियां दी फोटो लवाई सी। ये ट्रेंड शुरू होएगा हौली 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 कि जी जिथे बाकी सारे गुरुद्वारियां थां थां तस्वीरां लगियां होईयां ने ਜਿਹੜੇ ਯੋਧਿਆਂ ਦੀਆਂ, ਉਹਨਾਂ ਦੇ ਵਿੱਚ ਦੇਖੋ ਇਹ ਵੀ ਤਾਂ ਦੇਖੋ ਸ਼ਹੀਦ ਨੇ ਜੀ, ਕਿੰਨੀ ਬਹਾਦਰੀ ਨਾਲ ਲੜੇ ਸੀ। ਜੇ ਸਾਡੇ ਲਈ ਕੋਈ ਧਰਮੀ ਫੌਜੀ ਸ਼ਹੀਦ ਹੈ ਉਹ ਤਾਂ ਜੂਨ 84 ਦੇ ਉਹ ਧਰਮੀ ਫੌਜੀ ਨੇ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣੀ ਤਾਂ ਉਹਨਾਂ ਨੇ ਬੈਰਕਾਂ ਛੱਡੀਆਂ। ਕਿਵੇਂ ਗੁਰਦੁਆਰਾ ਕਮੇਟੀਆਂ ਦੇ ਉੱਤੇ ਕਿਵੇਂ ਪੱਟੂ ਪਾ ਰਹੇ ਨੇ ਜਿਹੜੇ ਵੱਡੇ ਵੱਡੇ ਕਮੇਟੀਆਂ ਵਾਲੇ ਜਿਨ੍ਹਾਂ ਦੇ ਕਾਰੋਬਾਰ ਪਿੱਛੇ ਵੀ ਨੇ और वो कोई कारोबारी ऐसा होंदा ही नहीं इंडियन जिहड़ा हेराफेरी ना करता होए, उन्होंने भी किते ना किते वो एज ए प्रैशर यूज़ करते हैं। वाहिगुरू जी का खालसा वाहिगुरू जी की फतेह। अस्सलाम वालेकुम, आदाब, वर्ज महातौरी होस्ट अनिल मुखौर मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 19 मई 2023 5 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਿਲਮ ਕੈਲੰਡਰ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਦਾ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਜੋ ਕਾਰਜ ਆਰੰਭਿਆ ਹੈ ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਕਈ ਸਾਲਾਂ ਤੋਂ ਜੁੜੇ ਹੋਏ ਹਾਂ ਔਰ TV84 ਨਾਲ ਪਹਿਲੀ ਵਾਰ ਆਪਾਂ ਜਿਹੜੇ ਡੋਨੇਸ਼ਨ ਜਿਹੜਾ ਭੇਜ ਰਹੇ ਹਾਂ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਔਰ ਅਗਿਆਨਤਾ ਅਤੇ ਸਹੀ ਸੇਧ ਨਾ ਹੋਣਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਔਰ TV84 ਇਸ ਕਮੀ ਨੂੰ ਪੂਰਾ ਕਰਨ ਵਿੱਚ ਆਪਣਾ ਰੋਲ ਜਿਹੜਾ ਨਿਭਾ ਰਿਹਾ ਹੈ। ਸੋ ਵਾਹਿਗੁਰੂ ਹੋਰ ਬਲ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ ਖਾਲਿਸਤਾਨ ਦੀ ਕਾਮੀ ਲਈ ਲੱਕ ਬਣ ਕੇ ਪੇਸ਼ ਕਦਮੀ ਕਰ ਰਿਹਾ ਹੈ। ਸੋ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ UK ਦੇ ਗੁਰਦੁਆਰਿਆਂ ਵਿੱਚ ਭਾਰਤੀ ਡਿਪਲੋਮੈਟਾਂ, ਕੌਂਸਲੇਟਾਂ ਅਤੇ ਅੰਬੈਸਡਰਾਂ ਦਾ ਮੁਕੰਮਲ ਬਾਈਕਾਟ ਹੈ। ਸੋ ਭਾਰਤੀ ਖੁਫੀਆ ਏਜੰਸੀਆਂ ਇੱਕ ਪਾਸੇ ਜਿੱਥੇ ਸਿੱਖਾਂ ਨੂੰ ਬਦਨਾਮ ਕਰਨ ਲਈ ਪੂਰਾ ਟਿੱਲ ਲਾ ਰਹੀਆਂ ਹਨ
ਉੱਥੇ ਉਹ ਸਿੱਖ ਡਾਇਸਪੋਰਾ ਵਿੱਚ ਘੁਸਪੈਠ ਕਰਨ ਲਈ ਰਾਹ ਵੀ ਲੱਭ ਰਹੀਆਂ ਨੇ। ਜਾਪਦਾ ਹੈ ਕਿ 12 ਸਤੰਬਰ 1897 ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਮਾਰੇ ਗਏ 21 ਸਿੱਖ ਫੌਜੀਆਂ ਨੂੰ ਆਧਾਰ ਬਣਾ ਕੇ ਇਹ ਯਤਨ ਆਰੰਭਿਆ ਗਿਆ ਹੈ। ਸੋ ਇਹ ਖਤਰਾ ਕੀ ਹੈ ਅਤੇ ਇਸ ਤੋਂ ਕਿਉਂ ਖਬਰਦਾਰ ਹੋਣ ਦੀ ਲੋੜ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਨਿਊ ਜਰਸੀ ਤੋਂ ਸਾਡੇ ਵੀਰ ਗੁਰਪ੍ਰੀਤ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਉਹਨਾਂ ਨੇ ਮੰਥਲੀ ਕਮਿਟਮੈਂਟ ਕੀਤੀ ਹੈ। ਨਾਈਸ। ਔਰ ਇਹ ਸਾਡੇ ਉਹ ਵੀਰ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਲਗਾਤਾਰਤਾ ਨਾਲ ਜਿਹੜੇ TV 84 ਨਾਲ ਜੁੜੇ ਹੋਏ ਨੇ, ਔਰ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ TV 84 ਪੰਥਕ ਆਵਾਜ਼ ਹੈ, ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਏ ਜੀ, ਇਸ ਦੇ ਲਈ ਜਿਹੜਾ ਪਿਛਲੇ 10-11 ਸਾਲਾਂ ਤੋਂ ਕੰਟੀਨਿਊਸਲੀ ਆਪਣੇ ਯਤਨ ਕਰ ਰਿਹਾ। ਔਰ ਉਹਨਾਂ ਨੇ ਖੁਦ ਹੀ ਕਾਲ ਕਰਕੇ ਮੰਥਲੀ ਕਮਿਟਮੈਂਟ ਕੀਤੀ ਹੈ। ਸਾਨੂੰ ਇਸ ਕਿਸਮ ਦੇ ਵੀਰਾਂ ਤੇ ਭੈਣਾਂ ਤੇ ਮਾਣ ਵੀ ਹੁੰਦਾ ਹੈ ਤੇ ਆਪਣੇ ਆਪ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਸਧਾਰਨ ਜਿਹੜਾ ਸਾਡਾ ਆਵਾਮ ਹੈ, ਕਿਰਤੀ ਗੁਰਸਿੱਖ ਵੀਰ ਭੈਣਾਂ ਨੇ, ਉਹਨਾਂ ਤੱਕ ਸਾਡਾ ਸੁਨੇਹਾ ਪਹੁੰਚ ਰਿਹਾ ਹੈ ਤੇ ਸਾਨੂੰ ਲੱਗਦਾ ਹੈ ਕਿ ਭਾਈ ਜੋ ਕੁਝ ਅਸੀਂ ਪਿਛਲੇ 10-11 ਸਾਲ ਪਹਿਲਾਂ ਜਿਸ ਨੂੰ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਡ੍ਰੀਮ ਕੀਤਾ, ਫਿਰ ਨਰਸ ਕੀਤਾ, ਕਿਉਂਕਿ ਪਹਿਲੀ ਸਟੇਜ ਸਭ ਤੋਂ ਪਹਿਲਾਂ ਤਾਂ ਬੀਜ ਹੁੰਦਾ ਹੈ ਕਿਸੇ ਚੀਜ਼ ਦਾ ਜਿਹੜਾ ਅਹਿਮੀਅਤ ਰੱਖਦਾ ਹੈ। ਫਿਰ ਬੀਜ ਨੂੰ ਜਦੋਂ ਤੁਸੀਂ ਧਰਤੀ ਵਿੱਚ ਪਾਉਂਦੇ ਹੋ, ਉਸ ਧਰਤੀ ਨੂੰ ਤਿਆਰ ਕਰਨਾ, ਫਿਰ ਜਦੋਂ ਪੁੰਗਰਦਾ ਹੈ ਉਸ ਦੀ ਹਿਫਾਜ਼ਤ ਹੋਣਾ, ਫਿਰ ਇੱਕ ਵਕਤ ਆ ਕੇ ਉਹ ਇੱਕ ਰੁੱਖ ਬਣਦਾ ਹੈ, ਉਸ ਦੇ ਨਾਲ ਫੁੱਲ ਲੱਗਦੇ ਨੇ, ਫਲ ਲੱਗਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ 10-11 ਸਾਲਾਂ 'ਚ ਜਿਹੜਾ ਥਾਟ ਉਹਨਾਂ ਨੇ ਸੋਚਿਆ, ਉਹਦੇ ਲਈ ਉਹਨਾਂ ਨੇ ਮਿਹਨਤ ਕੀਤੀ। ਅਸੀਂ ਵੀ ਉਹਨਾਂ ਦੇ ਸਾਥੀ ਸਹਿਯੋਗੀ ਬਣੇ, ਭਾਵੇਂ ਉਹ ਤਾਂ ਇਸ ਜਹਾਨ ਤੋਂ ਤੁਰ ਗਏ, ਪਰ ਇਹ ਸਾਡੇ ਜ਼ਿੰਮੇ ਫਰਜ਼ ਵੀ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਉਂ-ਜਿਉਂ ਵਕਤ ਬੀਤ ਰਿਹਾ ਹੈ, ਸਾਡੇ ਬਹੁਤ ਸਾਰੇ ਵੀਰ ਭੈਣਾਂ ਵੀ ਇਹ ਮਹਿਸੂਸ ਕਰਦੇ ਨੇ, ਜਦੋਂ ਤੋਂ ਇਹ 18 ਮਾਰਚ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਂ ਥੱਲੇ ਭਾਰਤੀ ਏਜੰਸੀਆਂ ਜੋ ਟੋਟਲ ਵਾਰ ਜੂਨ 84 ਦੇ ਪਹਿਲੇ ਹਫ਼ਤੇ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ, ਉਹਦੀ ਕੰਟੀਨਿਊਟੀ ਦੇ ਵਿੱਚ ਇੰਟੈਂਸਿਟੀ ਲਿਆਂਦੀ ਤੇ ਫਿਰ ਉੱਥੋਂ ਦੇ ਵੀ ਬਹੁਤ ਸਾਰੇ ਯੂਟਿਊਬਰ ਔਰ ਦੂਸਰੇ ਜਾਂ ਚੁੱਪ ਕਰਕੇ ਬਿਠਾ ਦਿੱਤੇ ਗਏ ਜਾਂ ਚੁੱਪ ਕਰਕੇ ਬਹਿ ਗਏ। ਔਰ ਆਪਣੀਆਂ ਧਿਰਾਂ ਵੀ ਬਹੁਤ ਸਾਰੀਆਂ ਜਿਹੜੀਆਂ ਭਾਰਤੀ ਏਜੰਸੀਆਂ ਦੀ ਮਿਸ ਇਨਫੋਰਮੇਸ਼ਨ ਦਾ ਵੀ ਸ਼ਿਕਾਰ ਸਨ, ਕਿਤੇ ਨਾ ਕਿਤੇ ਆਪਣੀ ਈਰਖਾ ਦਾ ਵੀ ਜਿਹੜਾ ਹੈ ਉਹ ਪ੍ਰਭਾਵ ਕਬੂਲ ਰਹੇ ਸੀ। ਸੋ ਉਦੋਂ ਵੀ ਜਿਹੜਾ TV 84 ਇੱਕ ਬੁਲੰਦ ਆਵਾਜ਼ ਦੇ ਵਿੱਚ, ਇਵੇਂ ਹੀ ਅਸੀਂ ਦੀਪ ਸਿੱਧੂ ਵੇਲੇ ਜਦੋਂ 26 ਜਨਵਰੀ ਨੂੰ ਉਹਨਾਂ ਨੇ ਲਾਲ ਕਿਲ੍ਹੇ ਤੇ ਜਿਹੜਾ ਆਪਣਾ ਕੇਸਰੀ ਪਰਚਮ ਝੁਲਾਇਆ ਵੀਰ ਜਗਰਾਜ ਸਿੰਘ ਨੇ, ਤੇ ਉਸ ਤੋਂ ਬਾਅਦ ਵੀ ਜੋ ਵਰਤਾਰਾ ਸੀ। ਸੋ ਅਸੀਂ ਬੇਸ਼ੱਕ ਅਸੀਂ ਰਿਪੀਟਡਲੀ ਦੇਖ ਰਹੇ ਹਾਂ ਕਿ ਸਾਡੇ ਈਵਨ YouTube ਔਰ Facebook ਦੇ ਉੱਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਆਇਦ ਕੀਤੀਆਂ ਹੋਈਆਂ, ਜਿਹੜੀਆਂ ਗਰੁੱਪਾਂ ਦੇ ਵਿੱਚ ਜਾਣਾ ਚਾਹੀਦਾ, ਅੱਗੇ ਜਿਵੇਂ ਜਾਂਦਾ ਸੀ ਕਿ ਨੋਟੀਫਾਈ ਨਹੀਂ ਕਈ ਵਾਰ ਕੀਤਾ ਜਾਂਦਾ, ਕਿਉਂਕਿ ਇਹਨਾਂ ਥਾਵਾਂ ਤੇ ਵੀ ਉਹਨਾਂ ਦੇ ਲੋਕ ਬੈਠੇ ਹੋਏ ਨੇ। ਪਰ ਜਦੋਂ ਤੱਕ ਜਿੱਥੇ ਤੱਕ ਇਹ ਆਵਾਜ਼ ਪਹੁੰਚ ਸਕਦੀ ਹੈ, ਅਸੀਂ ਆਪਣਾ ਐਫਰਟ ਕਰ ਰਹੇ ਹਾਂ। ਸੋ ਵੀਰ ਗੁਰਪ੍ਰੀਤ ਸਿੰਘ ਜੀ, ਸਾਨੂੰ ਤੁਹਾਡੇ ਤੇ ਮਾਣ ਵੀ ਹੈ ਔਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸ ਦਈਏ, ਕਿਉਂਕਿ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਸੰਬੰਧ ਵੀ ਨਿਊ ਜਰਸੀ ਸਟੇਟ 'ਚ ਰਹਿੰਦੇ ਨੇ, ਕਿ ਕੱਲ 15ਵੀਂ ਸਾਲਾਨਾ ਪਰੇਡ ਕਾਰਟਰੇਟ ਨਿਊ ਜਰਸੀ 'ਚ ਹੋ ਰਹੀ ਹੈ। ਔਰ ਕਾਰਟਰੇਟ ਹੁਣ ਤਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ, ਕੈਨੇਡਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਵੀ, ਆਸਟ੍ਰੇਲੀਆ 'ਚ ਵੀ, ਕੈਨਬਰਾ 'ਚ ਅਸੀਂ ਦੇਖਿਆ 82 ਸਿੱਖ ਝੰਡੇ ਜਿਹੜੇ ਨੇ ਕੈਪੀਟਲ ਦੇ ਨੇੜੇ ਤੇੜੇ ਝੂਲੇ। ਪਰ 15 ਵਰ੍ਹੇ ਪਹਿਲਾਂ ਕਾਰਟਰੇਟ ਦੀ ਪੈਰੇਡ ਦੀ ਇੱਕ ਆਪਣੀ ਅਹਿਮੀਅਤ ਹੈ। ਜਿਵੇਂ ਨਿਊਯਾਰਕ ਦੀ ਪੈਰੇਡ, ਜਦੋਂ ਅਸੀਂ ਉਸ ਨੂੰ ਖਾਲਿਸਤਾਨੀ ਪੈਰੇਡ ਦੇ ਤੌਰ ਤੇ ਜਿਹੜਾ ਉਹ ਕਹਿੰਦੇ ਆ ਕਿ ਭਾਈ ਇਹ ਤਾਂ ਉਹਨਾਂ ਨੂੰ ਇੰਡੀਆ ਡੇ ਪੈਰੇਡ ਦੇ ਸਾਰਾ ਕੁਝ ਉਲਟਾ ਕੇ ਤੇ ਖਾਲਿਸਤਾਨ ਦੀ ਨੀਂਹ ਰੱਖਣ ਵਾਲੀ ਪੈਰੇਡ ਹੈ। ਇਵੇਂ ਕਾਰਟਰੇਟ ਦੀ ਅਹਿਮੀਅਤ ਇਹ ਹੈ। ਹਾਲਾਂਕਿ ਕਾਰਟਰੇਟ 'ਚ ਹੁਣ ਇੰਨੀ ਕੁ ਆਪਣੀ ਵਸੋਂ ਹੈ, ਮੇਰਾ ਖਿਆਲ ਹੈ 35-40% ਸਿੱਖਾਂ ਦੀ ਪੋਪੂਲੇਸ਼ਨ ਹੋਏਗੀ, ਕਿ ਉਹਨੂੰ ਆਪਣੇ ਹਲਕਿਆਂ ਦੇ ਵਿੱਚ ਤਾਂ ਕਰਤਾਰਪੁਰੀ ਕਹਿੰਦੇ ਨੇ, ਕਿਉਂਕਿ ਤੁਹਾਨੂੰ ਉੱਥੇ ਨਜ਼ਰ ਆਉਂਦਾ ਹੈ ਵਿਚਾਰ ਚੁਫੇਰੇ, ਆਪਣਿਆਂ ਦੇ ਕਾਰੋਬਾਰ ਵੀ ਨੇ, ਚੰਗੇ ਘਰ ਵੀ ਨੇ, ਪ੍ਰਮੁੱਖ ਗੁਰਦੁਆਰਾ, 2 ਗੁਰਦੁਆਰਾ ਸਾਹਿਬਾਨ, ਸਿੰਘ ਸਭਾ ਔਰ ਦਸ਼ਮੇਸ਼ ਦਰਬਾਰ ਨੇ। ਔਰ 15 ਵਰ੍ਹੇ ਪਹਿਲਾਂ ਜਦੋਂ ਇਹਨਾਂ ਨੇ ਇਸ ਪੈਰੇਡ ਦੀ ਸ਼ੁਰੂਆਤ ਕੀਤੀ ਤੇ ਇਹਦੀ ਵਿਲੱਖਣਤਾ ਇਹ ਸੀ ਕਿ ਸਿਟੀ ਸੈਂਟਰ ਕਾਰਟਰੇਟ ਦੇ ਵਿੱਚ ਅਮਰੀਕਨ ਝੰਡਾ ਜਿੱਥੇ ਝੂਲਦਾ ਹੈ, ਉਹਦੇ ਨਾਲ ਖਾਲਸਾਈ ਪਰਚਮ ਲਹਿਰਾ ਕੇ ਔਰ ਜਿੱਥੇ ਦੇਸ਼ ਸੇਵਾ ਬਰ ਮੋਏ ਗਾਇਨ ਕੀਤਾ ਜਾਂਦਾ ਹੈ, ਔਰ ਜਿਵੇਂ ਜੋ ਇੱਕ ਨੇਸ਼ਨ ਨੂੰ
ਕਿਉਂਕਿ ਜਦੋਂ ਅਸੀਂ ਨੇਸ਼ਨ ਦੀ ਗੱਲ ਕਰਦੇ ਹਾਂ, ਕੌਮ ਦੇ ਕੋਲ ਆਪਣਾ, ਸਾਡੀ ਤਾਂ ਖੈਰ ਬਰਥ ਹੀ ਨੇਸ਼ਨ ਵਾਲਾ ਹੈ। ਜਦੋਂ ਅਸੀਂ ਝੰਡਾ ਕਿੰਨਾ ਅਹਿਮੀਅਤ ਰੱਖਦਾ ਹੈ, ਸੋਵਰਨਿਟੀ ਦੇ ਨਾਲ ਜੁੜਿਆ ਹੋਇਆ, ਉਹ ਅਸੀਂ ਅਕਾਲ ਤਖਤ ਦੇ ਉੱਤੇ ਮੀਰੀ ਪੀਰੀ ਦੇ 2 ਨਿਸ਼ਾਨ ਜਿਹੜੇ ਮੈਸੇਜ ਦਿੰਦੇ ਨੇ ਕਿ ਭਾਈ ਪੰਥ ਦੇ ਕੋਲ, ਬੇਸ਼ੱਕ ਖਾਲਸਾ ਪੰਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਜਿਹੜਾ ਉਹ 1699 ਈਸਵੀ ਦੇ ਨਾਲ ਸੰਬੰਧ ਜੁੜਦਾ, ਲੇਕਿਨ ਇੱਥੇ 1609 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਹੈ ਤੇ ਮੀਰੀ ਪੀਰੀ ਦੇ 2 ਝੰਡੇ ਝੂਲਦੇ ਨੇ। ਹਾਲਾਂ ਮੀਰੀ ਪੀਰੀ ਦੀਆਂ 2 ਤਲਵਾਰਾਂ 1606 ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ ਤੇ ਉਹ ਜਿਹੜਾ ਪਹਿਨਦੇ ਨੇ। ਸੋ ਇਸ ਤੋਂ ਸਾਡਾ ਇਹ ਕਨਸੈਪਟ ਅੱਗੇ ਤੁਰਦਾ ਹੈ। ਔਰ ਨਗਾਰਾ, 10ਵੇਂ ਪਾਤਸ਼ਾਹ ਰਣਜੀਤ ਨਗਾਰਾ ਕੌਣ ਸਿੱਖ ਭੁੱਲ ਸਕਦਾ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਦੋਂ ਸਿੱਖ ਰਾਜ ਸਥਾਪਿਤ ਕਰਨ ਦਾ ਆਦੇਸ਼ ਦੇ ਕੇ 10ਵੇਂ ਪਾਤਸ਼ਾਹ 5 ਸਿੱਖਾਂ ਦੀ ਕੌਂਸਲ, 20 ਸਿੱਖ ਹੋਰ ਨਾਲ, ਔਰ ਨਗਾਰਾ, ਝੰਡਾ ਔਰ ਜ਼ਾਹਰ ਹੈ 5 ਤੀਰ ਬਖਸ਼ਿਸ਼ ਕਰਕੇ ਭੇਜਦੇ ਨੇ। ਸੋ ਜਦੋਂ ਅਸੀਂ ਝੰਡਾ ਲਹਿਰਾਉਣ ਦੀ ਗੱਲ ਕਰਦੇ ਹਾਂ, ਬੇਸ਼ੱਕ ਜਦੋਂ ਇਹ ਅਮਰੀਕਨ ਝੰਡੇ ਦੇ ਨਾਲ ਸਾਡਾ ਝੰਡਾ ਲਹਿਰਾ ਰਿਹਾ ਹੁੰਦਾ, ਇਹ ਕੋਈ ਗੁਰਦੁਆਰੇ ਜਾਂ ਚਰਚ ਦਾ ਤਾਂ ਐਟਮੋਸਫੀਅਰ ਨਹੀਂ ਹੁੰਦਾ। ਬਾਹਰ ਤੁਸੀਂ ਵੀ ਅਟੈਂਡ ਕੀਤੀਆਂ ਨੇ ਪਿਛਲੀਆਂ ਪੈਰੇਡਸ, ਮੇਅਰ ਹੁੰਦਾ, ਉਹਨਾਂ ਦੀ ਸਿਟੀ ਕੌਂਸਲ ਹੁੰਦੀ ਹੈ, ਨਗਾਰਾ ਵੱਜ ਰਿਹਾ ਹੁੰਦਾ ਹੈ, ਔਰ ਪੂਰਾ ਤੁਹਾਨੂੰ ਇੱਕ ਨੇਸ਼ਨ ਦਾ ਅਹਿਸਾਸ ਹੁੰਦਾ। ਤੁਹਾਨੂੰ ਲੱਗਦਾ ਹੈ ਕਿ ਭਾਈ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡਾ ਵੀ ਖਾਲਸੇ ਦਾ ਝੰਡਾ ਜਿਹੜਾ ਹੈ ਦੁਨੀਆ ਦੇ ਦੇਸ਼ਾਂ ਦੇ ਨਾਲ ਝੂਲੇਗਾ। ਸੋ ਇਸ ਪੈਰੇਡ ਦੀ ਜਦੋਂ 15 ਵਰ੍ਹੇ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਤੇ ਸਭ ਤੋਂ ਪਹਿਲਾਂ ਸਿਟੀ ਸੈਂਟਰ ਦੇ ਉੱਤੇ ਜਿਹੜਾ ਉਹ ਆਪਣਾ ਖਾਲਸਾਈ ਪਰਚਮ ਲਹਿਰਾ ਕੇ ਇੱਥੋਂ ਫਿਰ ਅਰਦਾਸਾ ਸੋਧ ਕੇ ਸਿੱਖ ਸੰਗਤਾਂ ਮਾਰਚ ਕਰਦੀਆਂ ਨੇ। ਔਰ ਖੁੱਲ੍ਹੇ ਪਾਰਕ ਦੇ ਵਿੱਚ ਜਿੱਥੇ ਵੱਡੇ ਵੱਡੇ ਤੰਬੂ ਵੀ ਲੱਗੇ ਹੁੰਦੇ ਨੇ ਔਰ ਜ਼ਬਰਦਸਤ ਖਾਣ ਪਾਣ ਦਾ ਪ੍ਰਬੰਧ ਵੀ ਹੁੰਦਾ ਹੈ, ਪਰਿਵਾਰਕ ਮੀਟ ਵਾਂਗ ਹੋ ਜਾਂਦਾ ਹੈ। ਔਰ ਗਿਣਤੀ ਵੀ ਵੱਧਦੀ ਜਾਂਦੀ ਹੈ ਹਰ ਪਾਸੇ। ਹਰ ਸਾਲ ਜਿਹੜੀ ਹੈ ਉਹ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਹਾਲਾਂਕਿ ਕੱਲ ਮੀਂਹ ਦੀਆਂ ਸੰਭਾਵਨਾਵਾਂ ਨੇ, ਪਰ ਇਸ ਵਾਰ ਅਸੀਂ ਜਿੰਨੀਆਂ ਪੈਰੇਡਸ ਸਟਾਕਟਨ ਹੋਏ, ਸਰੀ ਹੋਏ, ਨਿਊਯਾਰਕ ਹੋਏ, ਸਾਰੇ ਪਾਸੇ ਜਿਹੜਾ, ਔਰ ਈਵਨ ਟੋਰਾਂਟੋ ਦੀਆਂ ਪੈਰੇਡਸ ਬਾਰੇ ਵੀ ਸੀ ਕਿ ਮੀਂਹ ਪੈ ਰਿਹਾ ਸੀ। ਸੋ ਮੇਰਾ ਖਿਆਲ ਹੈ ਕਿ ਭਾਈ ਇਹ ਜਦੋਂ ਇੱਕ ਪਾਸੇ ਤਾਂ ਇਹ ਆਪਣੇ ਪ੍ਰੀਤਮ ਪਿਆਰੇ ਨਾਲ ਮਿਲਣ ਦੀ ਗੱਲ ਹੈ, ਝੱਖੜ ਝਾਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ, ਦੂਸਰੇ ਪਾਸੇ ਸ਼ਾਇਦ ਇਹ ਵੀ ਯਾਦ ਦਹਾਨੀ ਹੈ ਕਿ ਕੌਮਾਂ ਦਾ ਆਜ਼ਾਦੀ ਦਾ ਸਫ਼ਰ ਉਹ ਤੂਫਾਨਾਂ ਵਾਲਾ ਹੁੰਦਾ ਹੈ, ਹਨੇਰੀਆਂ ਵਾਲਾ ਹੁੰਦਾ ਹੈ। ਉਸ ਚੋਂ ਗੁਜ਼ਰਨ ਲੱਗਿਆ ਕਦੇ ਵੀ ਜਿਹੜਾ ਉਹ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਤੂਫਾਨ, ਹਨੇਰੀਆਂ, ਮੀਂਹ ਇਹ ਸਾਰੇ ਲੰਘ ਜਾਂਦੇ ਨੇ ਤੇ ਅਲਟੀਮੇਟਲੀ ਜਿਹੜੇ ਇਹਨਾਂ ਨੂੰ ਚੈਲੰਜ ਕਰਦੇ ਨੇ ਉਹ ਹੀ ਆਪਣੀ ਮੰਜ਼ਿਲੇ ਮਕਸੂਦ ਤੇ ਪਹੁੰਚਦੇ ਨੇ। ਸੋ ਇਹਨਾਂ ਤੋਂ ਲੁਕਣ ਦੀ ਗੱਲ ਨਹੀਂ ਹੈ। ਔਰ ਉਹ ਵੀ ਖਾਲਸਾਈ ਲੰਗਰ ਜਦੋਂ ਵਰਦਾ, ਉਹਨਾਂ ਦੇ ਪ੍ਰਬੰਧਕ ਦੱਸ ਰਹੇ ਸੀ ਵੀ ਪਤਾ ਨਹੀਂ ਕਿੰਨੇ ਹਜ਼ਾਰ ਰੇਨਕੋਟਸ ਦਾ ਪ੍ਰਬੰਧ ਕੀਤਾ ਹੈ। ਸੋ ਅਸੀਂ ਹੁਣ ਰੇਨਕੋਟ ਤਾਂ ਯੂਜ਼ ਟੂ ਹੋ ਗਏ ਹਾਂ, ਭਾਵੇਂ ਮੋਮ ਜਾਮਾ ਹੀ ਸਹੀ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਭਾਈ ਜਿਹੜੇ ਵੀ ਸਾਡੇ ਵੀਰ ਭੈਣਾਂ, ਬਹੁਤਿਆਂ ਨੂੰ ਤਾਂ ਪਤਾ ਹੈ, ਫਿਰ ਵੀ ਕਈ ਵਾਰੀ ਰਿਮਾਈਂਡਰ ਹੁੰਦਾ ਹੈ, ਕੱਲ ਦੀ ਇਸ ਪਰੇਡ ਵਿੱਚ ਜ਼ਰੂਰ ਸ਼ਮੂਲੀਅਤ ਕਰੋ। ਹੁਣ ਗੱਲ ਜੇ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ ਦੀ ਪੇਸ਼ਕਦਮੀ ਦੀ ਗੱਲ ਕਰਦੇ ਹਾਂ ਤੇ ਫਿਰ ਆਪਣੇ ਦੁਸ਼ਮਣ ਵੱਲ ਦੇਖੀਏ। ਮੁਗਲਾਂ ਤੋਂ ਵੱਧ ਜ਼ਾਲਮ, ਅੰਗਰੇਜ਼ਾਂ ਤੋਂ ਵੱਧ ਚਲਾਕ, ਦੋਨਾਂ ਦਾ ਕੰਬੀਨੇਸ਼ਨ ਹੈ। ਜ਼ੁਲਮ ਉੱਥੇ ਭਾਰਤ ਦੇ ਵਿੱਚ ਪੂਰਾ ਜ਼ੋਰ, ਪੰਜਾਬ ਦੇ ਵਿੱਚ ਕਿਵੇਂ ਉਹਨਾਂ ਨੇ ਉਹ ਆਪਣਾ NIA ਦਾ ਕੁੱਤਾ, ਉਸ ਦੀ ਜਿਹੜੀ ਹੈ ਉਹ ਪਟਾ ਖੋਲ੍ਹਿਆ ਹੋਇਆ, ਸੰਗਲੀ ਖੋਲ੍ਹੀ ਹੋਈ ਹੈ। ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 6 ਸਟੇਟਾਂ ਦੇ ਵਿੱਚ, ਪੰਜਾਬ, ਹਰਿਆਣਾ, ਰਾਜਸਥਾਨ ਔਰ ਮੱਧ ਪ੍ਰਦੇਸ਼, UP, ਉੱਤਰਾਖੰਡ ਦੇ ਵਿੱਚ NIA ਦੇ ਜਿਹੜਾ ਸਿੱਧੇ ਅਜੀਤ ਡੋਵਲ ਔਰ ਦਿਨਕਰ ਗੁਪਤਾ ਦੇ ਥੱਲੇ ਕੰਮ ਕਰਦੇ ਨੇ, ਉਹਨਾਂ ਨੇ ਛਾਪਾਮਾਰੀ ਕੀਤੀ ਹੈ। ਔਰ ਅੱਜ ਅਸੀਂ ਡਿਸਕਸ ਕਰਾਂਗੇ ਸੈਗਮੈਂਟਸ ਕਿ ਭਾਈ ਕਿਵੇਂ ਪੰਜਾਬ ਪੁਲਿਸ ਦੀਆਂ 300 ਤੋਂ ਜ਼ਿਆਦਾ ਪਾਰਟੀਆਂ, ਜਿਨ੍ਹਾਂ 'ਚ 3000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਨੇ, ਉਹਨਾਂ ਨੇ 4000 ਦੇ ਕਰੀਬ ਸਿੱਖ ਘਰਾਂ ਦੇ ਉੱਤੇ ਧਾਵੇ ਬੋਲੇ ਨੇ। ਸੋ ਉੱਥੇ ਇਹਨਾਂ ਦਾ ਬਰਾਬਰ ਇਹ ਚੱਲ ਰਿਹਾ ਤੇ ਬਾਹਰ ਡਾਇਸਪੋਰਾ ਜਿਹੜਾ ਇਹਨਾਂ ਦੇ ਲਈ ਬਹੁਤ ਵੱਡੀ ਹੁਣ ਸਿਰਦਰਦ ਬਣਿਆ ਹੋਇਆ, ਖਾਸ ਤੌਰ ਤੇ 4 ਮੁਲਕ ਅਮਰੀਕਾ, ਕੈਨੇਡਾ, UK ਔਰ ਆਸਟ੍ਰੇਲੀਆ। ਔਰ ਇੱਥੇ ਇੱਕ ਤਾਂ ਇਹਨਾਂ ਦੇ ਲਈ ਪਹਿਲੀ ਜਿਹੜੀ ਹੈ ਚੈਲੰਜ ਇਹ ਆਇਆ ਜਦੋਂ ਕਿ ਇਹ ਰੁਝਾਨ ਜਾਂ ਇਹ ਮੂਵ ਤਾਂ ਸ਼ੁਰੂ ontario ਸਿੱਖ ਕਮੇਟੀ ਨੇ ਕੀਤਾ,
ਪਰ ਫਿਰ ਅਮਰੀਕਾ ਦੇ ਗੁਰਦੁਆਰਿਆਂ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਪਿਕ ਕੀਤਾ, ਅਮਰੀਕਾ ਦੇ ਗੁਰਦੁਆਰਿਆਂ ਨੇ, UK ਫਿਰ ਆਸਟ੍ਰੇਲੀਆ ਤੱਕ ਪਹੁੰਚ ਗਿਆ ਕਿ ਭਾਰਤੀ ਸਟੇਟ ਜਿਹੜੀ ਕਿ ਟੈਰਰ ਦੇ ਨਾਲ ਸਿੱਖ ਕੌਮ ਦੀ ਵੱਖਰੀ ਹਸਤੀ, ਵੱਖਰੀ ਹੋਂਦ ਨੂੰ ਦਬਾ ਰਹੀ ਹੈ, ਮੁੱਢਲੀਆਂ ਸਿਵਲ ਲਿਬਰਟੀਜ਼ ਨੂੰ ਕੁਚਲ ਰਹੀ ਹੈ, ਉਹਨਾਂ ਦੇ ਡਿਪਲੋਮੈਟਾਂ, ਐਂਬੈਸਡਰਾਂ, ਕੌਂਸਲੇਟਾਂ, ਸਟਾਫਰਸ ਲਈ ਗੁਰਦੁਆਰਾ ਸਟੇਜਾਂ ਤੋਂ ਕੋਈ ਵਕਤ ਨਹੀਂ ਹੈ। ਇਹ ਬਿਲਕੁਲ ਕਿਸੇ ਨੇ ਨਹੀਂ ਕਿਹਾ ਵੀ ਉਹ ਗੁਰਦੁਆਰੇ ਨਹੀਂ ਆ ਸਕਦੇ, ਹਨੇਰੇ ਸਵੇਰੇ ਜਦੋਂ ਚਾਹਣ ਉਹ ਆ ਸਕਦੇ ਨੇ, ਪਰ ਇਹ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਗੁਰਦੁਆਰੇ ਇਹਨਾਂ ਐਂਬੈਸੀਆਂ, ਕੌਂਸਲੇਟਾਂ ਦੀਆਂ ਐਕਸਟੈਂਸ਼ਨਸ ਬਣੇ ਹੋਏ ਸੀ, ਔਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਈਵਨ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿਹੜਾ ਅੱਜ ਖਾਲਿਸਤਾਨੀ ਐਕਟੀਵਿਟੀਜ਼ ਦਾ ਕੇਂਦਰ ਹੈ, ਇੰਦਰਾ ਗਾਂਧੀ ਜਦੋਂ 82-83 ਪੀਰੀਅਡ ਦੇ ਵਿੱਚ ਅਮਰੀਕਾ ਆਈ ਨਿਊਯਾਰਕ ਦੇ ਵਿੱਚ, ਔਰ ਰਿਚਮੰਡ ਹਿਲ ਗੁਰਦੁਆਰੇ ਦੇ ਵਿੱਚ ਵੀ ਉਹਨੇ ਐਡਰੈਸ ਕੀਤਾ, ਉਹਨੂੰ ਸਿਰੋਪਾਓ ਦਿੱਤਾ ਗਿਆ ਸੀ। ਔਰ ਇਹ ਵਰਤਾਰਾ ਕੋਈ ਵਿਕੋ ਨਿਤਰਾ ਨਹੀਂ ਸੀ ਲੱਗਦਾ। ਉਦੋਂ ਜਿੰਨਾ ਵੀ ਮੁਲਕਾਂ ਦੇ ਵਿੱਚ ਬਿਫੋਰ 84 ਇਹ ਸੀ ਕਿ ਐਂਬੈਸਡਰ, ਹਾਈ ਕਮਿਸ਼ਨ, ਕੌਂਸਲਰ ਆਉਂਦੇ ਸੀ, ਉਹ ਗੁਰਦੁਆਰਿਆਂ ਦੇ ਵਿੱਚ ਆਪਣਾ ਪਹਿਲੇ ਹਫ਼ਤੇ ਹੀ ਆ ਕੇ ਐਤਵਾਰ ਰੋਜ਼ ਹੀ ਆਸ਼ੀਰਵਾਦ ਲੈਣ ਆਏ ਆ, ਔਰ ਉਹ ਸਿੱਖ ਵੀ ਵੈਲਕਮ ਕਰਦੇ ਸੀ। ਸੋ ਜੂਨ 84 ਤੋਂ ਬਾਅਦ ਤਾਂ ਫਿਰ ਇਹਨਾਂ ਦੀ ਜਿਹੜੀ ਹੈ ਉਹ ਕਈ ਥਾਂ ਤਾਂ ਸੇਵਾ ਵੀ ਹੋਣ ਲੱਗ ਗਈ, ਜਿਹਦੇ ਕਰਕੇ ਵੈਸੇ ਹੀ ਭੱਜ ਗਏ। ਪਰ ਵਿਚਾਲੇ ਜੇ ਇੱਕ ਪੀਰੀਅਡ ਆਇਆ ਜਦੋਂ ਕਿ ਇਹਨਾਂ ਨੇ ਉੱਥੇ ਪੰਜਾਬ ਦੇ ਵਿੱਚ ਬੜਾ ਬਰੂਟਲੀ ਮੂਵਮੈਂਟ ਨੂੰ ਸੁਪਰੈਸ ਕੀਤਾ। ਬਾਹਰ ਉਹਨਾਂ ਨੇ ਪਹਿਲਾਂ ਤਾਂ ਗੁਰਦੁਆਰਿਆਂ ਦੇ ਵਿੱਚ ਲਿਟੀਗੇਸ਼ਨਸ ਵਗੈਰਾ ਖੜੀਆਂ ਕੀਤੀਆਂ, ਕਰਵਾਈਆਂ, ਫਿਰ ਕੁਝ ਥਾਵਾਂ 'ਤੇ ਜਿੱਥੇ ਜਿੱਥੇ ਉਹਨਾਂ ਦਾ ਮਾੜਾ ਮੋਟਾ ਜ਼ੋਰ ਪੈਣ ਉਹਦੇ ਲਈ ਉਹਨਾਂ ਨੇ ਬੜੀ ਨੀਤੀ ਵਰਤੀ। ਕੁਲਦੀਪ ਨਈਅਰ, ਜਿਹਨੂੰ ਮੈਂ ਹਮੇਸ਼ਾ ਘਾਹ ਦਾ ਸੱਪ ਮੈਂ ਕਹਿੰਦਾ ਰਿਹਾ, 3 ਬੰਦੇ ਸੀ ਜਿਹੜੇ ਹੁਣ ਭਾਵੇਂ ਤਿੰਨੋਂ ਹੀ ਦੁਨੀਆ ਤੋਂ ਜਾ ਚੁੱਕੇ ਨੇ, ਪਰ ਇਹਨਾਂ ਤਿੰਨਾਂ ਨੂੰ ਇੰਡੀਅਨ ਸਟੇਟ ਏਜੰਸੀਆਂ ਨੇ ਬਹੁਤ ਐਜ਼ ਏ ਸੌਫਟ ਪਾਵਰ ਬਣਾ ਕੇ ਸਿੱਖਾਂ 'ਚ ਵਰਤਿਆ। ਸਿੱਖਾਂ ਦੀ ਵੀ ਕਿਤੇ ਨਾ ਕਿਤੇ ਇਹਨਾਂ ਦੇ ਲਈ ਹਮਦਰਦੀ ਸੀ। ਉਹਨਾਂ ਦੇ ਵਿੱਚ IK ਗੁਜਰਾਲ ਜਿਹੜਾ ਜੇਲਮ ਤੋਂ ਸੀ, ਪ੍ਰਾਈਮ ਮਿਨਿਸਟਰ ਵੀ ਬਣਿਆ, ਜਲੰਧਰ ਨਾਲ ਸੰਬੰਧਿਤ ਨਾਨਕੇ ਸਿੱਖ ਸੀ, ਉਸ ਕਿਸੇ ਨੂੰ ਵਰਤ ਕੇ ਜਿਹੜਾ ਉਹ ਸੌਫਟ ਜਿਹੀ ਜ਼ਬਾਨ, ਔਰ IK ਗੁਜਰਾਲ, ਰਾਮ ਜੇਠ ਮਲਾਨੀ ਜਿਹੜਾ ਸਿੰਧੀ ਕਿ ਜੀ ਜਪਜੀ ਸਾਹਿਬ ਦਾ ਪਾਠ ਕਰਦਾ, ਵਾਈਸ ਪ੍ਰੈਜ਼ੀਡੈਂਟ ਵੀ ਸੀ BJP ਦਾ, ਸਤਵੰਤ ਸਿੰਘ ਕੇਅਰ ਸਿੰਘ ਦਾ ਕੇਸ ਵੀ ਲੜਿਆ, ਸਿਮਰਨਜੀਤ ਸਿੰਘ ਮਾਨ ਦਾ ਵਕੀਲ ਵੀ ਸੀ ਮੁੱਢਲੇ ਦਿਨਾਂ 'ਚ, ਪਰ ਪੱਕਾ ਹਿੰਦੂਤਵੀ, ਔਰ ਉਹਨੇ ਹੀ ਕੇਸ ਸੁਪਰੀਮ ਕੋਰਟ 'ਚ ਜਿੱਤਿਆ ਸੀ ਕਿ ਹਿੰਦੂਤਵਾ ਰਿਲੀਜਨ ਨਹੀਂ ਹੈ, ਵੇ ਆਫ ਲਾਈਫ ਹੈ। ਸਿੱਖਾਂ ਦੇ ਗੁਰਦੁਆਰਿਆਂ 'ਚ ਹਮੇਸ਼ਾ ਹੀ ਵੈਲਕਮ ਹੁੰਦਾ ਸੀ, ਔਰ ਈਵਨ ਇੱਥੇ ਅਮਰੀਕਾ ਦੇ ਸਟੇਟ ਡਿਪਾਰਟਮੈਂਟਸ ਵੀ ਇੱਕ ਉੱਥੇ ਹੈ ਅੱਜ ਕੱਲ੍ਹ, ਉਹ ਅਗੇਨ ਇੰਡੀਅਨ ਸਟੇਟ ਦਾ ਸਟੂਜ ਹੈ, ਉਹ ਲੈ ਕੇ ਘੁੰਮਦਾ ਰਿਹਾ ਉਹਨੂੰ, ਜੇਠ ਮਲਾਨੀ ਨੂੰ ਸਟੇਟ ਡਿਪਾਰਟਮੈਂਟ। ਇੱਕ ਸਟੇਜ 'ਤੇ ਡਾਕਟਰ ਜਸਦੇਵ ਸਿੰਘ ਰਾਏ ਇੰਗਲੈਂਡ ਤੋਂ ਵੀ ਉਹਨੂੰ ਲੈ ਕੇ ਇੱਥੇ ਘੁਮਾਉਂਦਾ ਰਿਹਾ। ਸੋ ਇਹ, ਔਰ ਥਰਡ ਕੁਲਦੀਪ ਨਈਅਰ। ਸੋ ਕੁਲਦੀਪ ਨਈਅਰ ਨੂੰ ਜਦੋਂ ਦੇਵਗੌੜਾ ਗੌਰਮੈਂਟ ਤੋਂ ਪਹਿਲਾਂ ਦੇ ਦੌਰ ਦੇ ਵਿੱਚ ਹੀ, ਦੇਵਗੌੜਾ ਵੇਲੇ ਤੇ ਉਹ ਇੱਥੇ ਐਂਬੈਸਡਰ ਲੱਗਣਾ ਚਾਹੁੰਦਾ ਸੀ, ਉਹ ਤਾਂ ਉਹਦਾ ਕੰਮ ਟੁੱਟ ਗਿਆ, ਲੇਕਿਨ ਉਸ ਤੋਂ ਪਹਿਲਾਂ ਉਹ ਹਾਈ ਕਮਿਸ਼ਨਰ ਰਿਹਾ ਸੀ UK 'ਚ, ਔਰ ਇਹ ਉਹਨੇ ਖੁਦ ਆਪਣੇ ਕਿਸੇ ਆਰਟੀਕਲ 'ਚ ਲਿਖਿਆ ਸੀ ਕਿ ਜੀ ਅਸੀਂ ਸਾਰੇ ਬੰਦ ਸੀ, ਸਾਨੂੰ ਤਾਂ ਕੋਈ ਵੜ ਨਹੀਂ ਸੀ ਦਿੰਦਾ ਗੁਰਦੁਆਰਿਆਂ 'ਚ, ਔਰ ਅਸੀਂ ਇਹ ਨੀਤੀ ਅਪਣਾਈ ਕਿ ਵੀਜ਼ੇ ਔਰ ਪਾਸਪੋਰਟ ਉਹ ਖੋਲ੍ਹ ਦਿਓ। ਅਤੇ ਉਹਨਾਂ ਨੇ ਕਿਹਾ ਜੀ ਹੌਲੀ ਹੌਲੀ ਅਸੀਂ ਪਹੁੰਚ ਕੀਤੀ ਮੈਨੇਜਮੈਂਟਾਂ ਤੱਕ, ਜਿਹੜੇ ਸਾਡੇ ਕੋਈ ਲੱਗਣ ਵਾਲੇ ਸੀ ਸਾਡੇ ਆਖੇ ਜਾਂ ਸਾਡੀ ਪੇਰੋਲ 'ਤੇ ਆਏ। ਫਿਰ ਉਹਨੇ ਕਿਹਾ ਜੀ ਇੰਨਾ ਕੁ ਹੋ ਗਿਆ ਵੀ ਜਦੋਂ ਵੀਜ਼ਾ ਪਾਸਪੋਰਟ ਲੈਣ ਵਾਲਿਆਂ ਦੀ ਦੌੜ ਲੱਗ ਗਈ, ਫਿਰ ਤਾਂ ਮੈਨੂੰ ਗੁਰਦੁਆਰਿਆਂ 'ਚ ਵੈਲਕਮ ਕੀਤਾ ਜਾਣ ਲੱਗਾ। ਉਸ ਵੇਲੇ ਦੇ ਸਾਊਥ ਹਾਲ ਗੁਰਦੁਆਰੇ 'ਚ ਵੀ ਗਿਆ, ਦੂਸਰੇ ਪਾਸੇ ਵੀ ਗਿਆ, ਔਰ ਇਹ ਬੜੀ ਕਾਮਯਾਬੀ ਨਾਲ ਜਿੰਨੀ ਦੇਰ ਨਈਅਰ ਔਰ ਉਹਦੀ ਪਾਲਿਸੀ ਲਾਗੂ ਰਹੀ। ਫਿਰ ਵਿੱਚ ਵਿਚਾਲੇ ਜਦੋਂ ਇਹਨਾਂ ਦੀਆਂ ਨੀਤੀਆਂ ਮਨਮੋਹਨ ਸਿੰਘ ਦੀ ਸਰਕਾਰ ਔਰ ਦੂਜੇ ਦੇ ਆਉਂਦਾ ਹੈ, ਉਦੋਂ ਪਹਿਲੀ ਸਟੇਜ 'ਤੇ ਵੀ ਇਹੀ ਅਨਾਊਂਸ ਹੋਇਆ ਜੀ, ਉਹਨੇ ਕਿਹਾ ਨਈਅਰ ਨੇ ਕਿ ਅਸੀਂ ਬਲੈਕ ਲਿਸਟਾਂ ਖ਼ਤਮ ਕਰ ਰਹੇ ਹਾਂ, ਜਿਹਨੂੰ ਮਰਜ਼ੀ ਜਿਹੜਾ ਮਰਜ਼ੀ ਵੀਜ਼ਾ ਲੈ ਆਏ ਜਾਏ, ਕੋਈ ਰੁਕਾਵਟ ਨਹੀਂ ਹੈ। ਫਿਰ ਇਹੀ ਡਰਾਮੇਬਾਜ਼ੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਕੀਤੀ ਗਈ ਕਿ ਜੀ ਬਲੈਕ ਲਿਸਟਾਂ ਘਟਾ ਗਈਆਂ, ਵਧਾ ਦਿੱਤੀਆਂ ਨੇ। ਉਹੀ ਪਾਰਟ ਅਸੀਂ ਦੁਬਾਰਾ ਜਦੋਂ ਦੇਖਦੇ ਹਾਂ ਕਿ ਮੋਦੀ ਦੀ ਸਰਕਾਰ ਆਈ, ਫਿਰ ਉਸ ਕਿਸਮ ਦੀ ਡਰਾਮੇਬਾਜ਼ੀ। ਲੇਕਿਨ ਕੱਲੇ ਸ਼ਹਿਰ ਦੀ ਵੀ ਬਲੈਕ ਲਿਸਟ ਜਿਹੜੀ ਆ ਉਹ ਬਣਦੀ ਚਲੀ ਗਈ। ਰਾਦਰ ਇਹ ਨਹੀਂ ਹੈ ਘਟਾਣਾ ਘਟੂਣਾ ਕੀ ਸੀ, ਹਜ਼ਾਰਾਂ ਦੀ ਗਿਣਤੀ ਜੇ, ਲੇਕਿਨ ਇੱਕ ਨੀਤੀ ਉਹਨਾਂ ਨੇ ਆਪਣੇ ਜਿਹੜੇ ਵਿਚੋਲੇ ਜੇ ਰੱਖੇ ਹੋਏ ਨੇ, ਉਹਨਾਂ ਰਾਹੀਂ ਉਹ ਐਕਸੈਸ ਕਰਦੇ ਨੇ ਕਿ ਜੀ ਦੱਸੋ ਕਿਹਨੂੰ ਚਾਹੀਦਾ ਵੀਜ਼ਾ, ਕੀ ਹੈਗਾ, ਕਈਆਂ ਤੱਕ ਸੁਨੇਹੇ ਪਹੁੰਚਾਉਂਦੇ ਨੇ। ਔਰ ਫਿਰ ਕਈ ਜਿਹੜੇ ਹਾਈ ਫਾਈ ਸੀ ਜਿਨ੍ਹਾਂ ਨੂੰ ਮੋਦੀ ਦੀ ਨੀਤੀ ਦੇ ਥੱਲੇ ਜਦੋਂ ਮੋਦੀ UK 'ਚ ਆਇਆ, ਔਰ ਉਹੀ ਡਾਕਟਰ ਰਾਏ ਵਰਗੇ ਲੋਕ ਇਸਤੇਮਾਲ ਹੋਏ। ਪੰਜਾਬ 'ਚੋਂ ਵੀ 1-2 ਇਸ ਕਿਸਮ ਦੇ ਸੀ, ਕੈਨੇਡਾ 'ਚ ਵੀ, ਔਰ ਦੂਜੇ
ਉਸ ਤੋਂ ਪਹਿਲਾਂ ਇੱਕ ਅਟੈਂਪਟ ਭੀਸ਼ਮ ਅਗਨੀਹੋਤਰੀ ਵਾਜਪਾਈ ਦੇ ਵੇਲੇ ਜਿਹਨੂੰ ਐਂਬੈਸਡਰ ਐਟ ਲਾਰਜ ਅਮਰੀਕਾ 'ਚ ਲਾਇਆ ਗਿਆ ਸੀ, ਉਹ ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ, ਉਦੋਂ ਵੀ ਜਿਹੜੇ ਕੁਛ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਸੀ ਜੀ ਚਲੋ ਸਾਨੂੰ ਵੀਜ਼ਾ ਮਿਲ ਜਾਏ ਅਸੀਂ ਜਾ ਸਕੀਏ, ਸੋ ਬਹੁਤ ਸਾਰੇ ਪੱਟੇ ਉਹਨਾਂ ਨੇ। ਉਹਨਾਂ 'ਚ ਕੁਛ ਨਾਮੀ ਨਾਮ ਵੀ ਸੀ, ਉਹਨਾਂ 'ਚੋਂ ਇੱਕ ਰਿਪਦਮਨ ਸਿੰਘ ਮਲਕ ਜਿਹੜਾ ਮੇਨ ਕਲਪਰੇਟ ਜਿਹਨੂੰ ਐਲਾਨਿਆ ਹੋਇਆ ਸੀ ਇੰਡੀਅਨਸ ਨੇ ਏਅਰ ਇੰਡੀਆ ਦੇ ਹਾਦਸੇ ਲਈ, ਔਰ ਜਦੋਂ ਉਹ ਫਿਰ ਇਹਨਾਂ ਦਾ ਹੀ ਪਹਿਲਾਂ ਵੀ ਇਹਨਾਂ ਦਾ ਹੀ ਸੀ, ਜਦੋਂ ਖੁੱਲ੍ਹ ਕੇ ਫਿਰ ਉਹਨਾਂ ਨੂੰ ਲੱਗਾ ਵੀ ਉਹਦਾ ਕੰਮ ਅਸੀਂ ਲੈ ਲਿਆ, ਕਿਤੇ ਮੂੰਹ ਨਾ ਖੋਲ੍ਹੇ, ਉਹਨੂੰ ਪਹਿਲਾਂ ਤਾਂ ਉਹਨਾਂ ਨੇ ਉੱਥੇ ਸੱਦਿਆ ਇੰਡੀਆ ਵਾਪਸ, ਔਰ ਬੜੀ VIP ਵੈਲਕਮ ਦਿੱਤਾ, TV ਚੈਨਲਾਂ 'ਤੇ ਬਿਠਾ ਕੇ ਉਹਨੇ ਕਿਹਾ ਜੀ ਹੁਣ ਕੋਈ ਬਾਹਰ ਖਾਲਿਸਤਾਨ ਨਹੀਂ ਮੰਗਦੇ ਸਿੱਖ, ਐਵੇਂ ਮੁੱਠੀ ਭਾਰੀ ਨੇ, ਮੈਜੋਰਟੀ ਤਾਂ ਇੰਡੀਅਨ ਮੇਨ ਸਟਰੀਮ ਦੂਜੇ ਤੀਜੇ ਜਾਣਾ ਚਾਹੁੰਦੇ ਨੇ। ਔਰ ਵਾਪਸ ਆਉਣ ਤੋਂ ਕੁਛ ਦੇਰ ਬਾਅਦ ਹੀ ਉਸ ਦਾ ਮਰਡਰ ਹੋਇਆ। ਹਾਲਾਂ ਅਸੀਂ ਹਮੇਸ਼ਾ ਸਮਝਦੇ ਹਾਂ ਵੀ ਕਿਸੇ ਦੀ ਵੀ ਜਾਨ ਜਾਣਾ ਕੋਈ ਠੀਕ ਨਹੀਂ ਹੁੰਦਾ, ਲੇਕਿਨ ਇਹ ਵੀ ਇੱਕ ਨੋਨ ਗੱਲ ਹੈ ਕਿ ਵੀ ਜਿਨ੍ਹਾਂ ਨੂੰ ਏਜੰਸੀਆਂ ਨੇ ਰੱਖਿਆ ਹੁੰਦਾ, ਪਾਲਿਆ ਹੁੰਦਾ, ਜਦੋਂ ਉਹਨਾਂ ਦੇ ਕੋਲ ਜ਼ਿਆਦਾ ਭੇਤ ਹੋ ਜਾਣ ਤਾਂ ਉਹਨਾਂ ਨੂੰ ਐਲੀਮੀਨੇਟ ਕਰ ਦਿੰਦੇ ਨੇ। ਹੁਣ ਉਸ ਸਾਰੇ ਤੋਂ ਬਾਅਦ ਕਿਉਂਕਿ ਉਹ ਵੀ ਸੌਦਾ ਜਿਹੜਾ ਬਲੈਕ ਲਿਸਟਾਂ ਖਤਮ ਕਰਨ ਦੇ ਨਾਂ ਥੱਲੇ ਵਿੱਚੋਂ ਵਿੱਚ ਵੜਨ ਦੀ ਇਹਨਾਂ ਦੀ ਲਾਈਨ ਸੀ, ਉਹ ਬਹੁਤਾ ਵਿਕਿਆ ਨਹੀਂ। ਔਰ ਇਹਨਾਂ ਦਾ ਜ਼ੋਰ ਨੇ ਰਾਦਰ ਬਾਹਰਲੇ ਸਿੱਖਾਂ ਦੀ ਲੌਬੀ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦੇ ਮਤੇ ਕਿੰਨੀਆਂ ਸਟੇਟਾਂ 'ਚ ਹੁਣ ਪਾਸ ਹੋ ਗਏ, ਖਾਲਸਾ ਸਾਜਨਾ ਦਿਵਸ ਦੀ ਰੈਕਗਨੀਸ਼ਨ, ਨੈਸ਼ਨਲ ਸਿੱਖ ਡੇ ਪੈਰੇਡ ਨੂੰ ਜਿਹੜੀ ਹੈ ਵਾਸ਼ਿੰਗਟਨ DC ਦੇ ਵਿੱਚ ਬਾਈਪਾਰਟੀਸਨ 14 ਅਪ੍ਰੈਲ ਨੂੰ ਨੈਸ਼ਨਲ ਸਿੱਖ ਡੇ ਮੰਨਣ ਦੀ ਲਾਈਨ, ਕੈਨੇਡਾ, ਔਰ ਨਾਲ ਦੀ ਨਾਲ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖਦੇ ਹਾਂ ਕਿਸਾਨ ਮੂਵਮੈਂਟ ਦਾ ਅਸੀਂ ਅਕਸਰ ਜ਼ਿਕਰ ਕਰਦੇ ਕਿ 13 ਮਹੀਨੇ ਦੀ ਉਹ ਸਕਸੈਸ ਜਦੋਂ ਕਿ ਡਾਇਸਪੋਰਾ ਸਿੱਖ ਡਟ ਕੇ ਆਪਣੇ ਪੰਜਾਬ ਦੇ ਸਿੱਖ ਕਿਸਾਨਾਂ ਦੇ ਨਾਲ ਖਲੋਤੇ। ਔਰ ਉਸ ਤੋਂ ਬਾਅਦ ਫਿਰ ਖਾਲਿਸਤਾਨ ਰੈਫਰੈਂਡਮ, ਇਹ ਬਹੁਤ ਇੰਪੋਰਟੈਂਟ ਹੈ ਸਮਝਣਾ ਕਿ ਭਾਰਤੀ ਸਟੇਟ ਦਾ ਇਹ ਜਿਹੜਾ ਸਾਰੇ ਪ੍ਰੋਪੇਗੈਂਡਾ ਸੀ ਜੀ ਇਹ ਤਾਂ ਐਵੇਂ ਮੁੱਠੀ ਭਰ ਨੇ ਟੁੱਟਿਆ ਜਦੋਂ ਲੰਡਨ ਦੇ ਵਿੱਚ, ਕੈਨੇਡਾ ਦੇ ਵਿੱਚ, ਫਰਾਂਸ ਦੇ ਵਿੱਚ, ਇਟਲੀ ਦੇ ਵਿੱਚ, ਹੁਣ ਆਸਟ੍ਰੇਲੀਆ, ਮੈਲਬਰਨ, ਬ੍ਰਿਸਬੇਨ ਔਰ 4 ਜੂਨ ਤੋਂ ਸਿਡਨੀ 'ਚ ਰੈਫਰੈਂਡਮ ਹੋਣ ਜਾ ਰਿਹਾ। ਸੋ ਇਸ ਸਾਰੇ ਤੋਂ ਬਾਅਦ ਹੁਣ ਮੈਂ ਵੀ ਇਹ ਸੋਚਦਾ ਸੀ ਕਿ ਵੀ ਕੁਛ ਨਾ ਕੁਛ ਤਾਂ ਅਟੈਂਪਟ ਕਰ ਰਹੇ ਨੇ, ਕੁਛ ਨਾ ਕੁਛ ਖਬਰਾਂ ਸਾਨੂੰ ਕੈਨੇਡਾ ਦੇ ਹਵਾਲੇ ਨਾਲ ਮਿਲਦੀਆਂ ਨੇ, ਆਸਟ੍ਰੇਲੀਆ ਦੇ ਹਵਾਲੇ ਨਾਲ ਮਿਲਦੀਆਂ ਨੇ ਕਿ ਕਿਵੇਂ ਗੁਰਦੁਆਰਾ ਕਮੇਟੀਆਂ ਦੇ ਉੱਤੇ ਕਿਵੇਂ ਪੱਟੂ ਪਾ ਰਹੇ ਨੇ, ਜਿਹੜੇ ਵੱਡੇ ਵੱਡੇ ਕਮੇਟੀਆਂ ਵਾਲੇ ਜਿਨ੍ਹਾਂ ਦੇ ਕਾਰੋਬਾਰ ਪਿੱਛੇ ਵੀ ਨੇ, ਔਰ ਉਹ ਕੋਈ ਕਾਰੋਬਾਰੀ ਐਸਾ ਹੁੰਦਾ ਹੀ ਨਹੀਂ ਇੰਡੀਅਨ ਜਿਹੜਾ ਹੇਰਾਫੇਰੀ ਨਾ ਕਰਦਾ ਹੋਏ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਐਜ਼ ਏ ਪ੍ਰੈਸ਼ਰ ਯੂਜ਼ ਕਰਦੇ ਨੇ। ਪਰ ਅਲਟੀਮੇਟਲੀ ਪ੍ਰਬੰਧਕਾਂ ਨੇ ਵੀ ਸੰਗਤ ਨੂੰ ਤਾਂ ਫੇਸ ਕਰਨਾ ਹੁੰਦਾ, ਔਰ ਇਸ ਲਈ ਇਹ ਤਾਂ ਨਹੀਂ ਹੈ ਹਨੇਰੇ ਸਵੇਰੇ ਲਿਆ ਕੇ ਕਿਸੇ ਦੇ ਗਲ 'ਚ ਪਟਾ ਪਾ ਦਿਓ ਤੇ ਉਹਨੂੰ ਬਾਅਦ 'ਚ ਕਹਿ ਦਿਓ ਜੋ ਕਿ ਸਿਰੋਂ ਪਾਓ ਦਿੱਤਾ, ਉਹ ਤਾਂ ਚੱਲ ਜਾਂਦਾ। ਲੇਕਿਨ ਇਹਨਾਂ ਦੀ ਇਹ ਹਿੰਮਤ ਨਹੀਂ ਹੈ ਉਹਨਾਂ 'ਚ ਵੀ ਜਿੱਥੇ ਕਿ ਇਹਨਾਂ ਦੇ ਏਜੰਟ ਇਹਨਾਂ ਨੇ ਜਿਹੜੀ ਆ ਆਪਣੇ ਵਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਖੁੱਲ੍ਹੇ ਦੀਵਾਨਾਂ ਦੇ ਵਿੱਚੋਂ ਲੈ ਕੇ ਆਉਣ। ਉਦੋਂ ਫਿਰ ਜਿਹੜਾ ਮਰਜੀ ਸਿੰਘ ਉੱਠ ਕੇ ਜਿਹਨੇ ਵੀ ਜੋ ਵੀ ਖਾਲਸਾਈ ਰਵਾਇਤਾਂ ਮੁਤਾਬਕ ਉਹਨੂੰ ਸੁਝਿਆ, ਉਹਨੂੰ ਅਕਾਲ ਪੁਰਖ ਦਾ ਹੁਕਮ ਚਾਹੀਦਾ, ਉਹਨੇ ਕਿਹੜਾ ਕਿਸੇ ਤੋਂ ਦਸਤਖਤ ਕਰਵਾਉਣੇ ਨੇ, ਇਸ ਲਈ ਇਹ ਡਰਦੇ ਨੇ। ਪਰ ਹੁਣ ਜਿਹੜਾ ਮੂਵ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਵਿੱਚ ਵੜਨ ਦੀ ਕੋਸ਼ਿਸ਼ ਹੈ, ਔਰ ਇਹ ਜਿਹਨੂੰ ਤੁਸੀਂ ਕਹੋ ਵੀ ਇੱਕ ਸੌਫਟ ਟਾਰਗੇਟ ਇਹਨਾਂ ਨੇ ਬਣਾਇਆ, ਸੌਫਟ ਤਰੀਕੇ ਨਾਲ, ਮਿਲਾਇਨ ਤਰੀਕਾ ਨਹੀਂ ਹੈ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਜੀ ਇੱਥੇ ਇਹ ਹੋ ਰਿਹਾ, ਐਮਬੈਸੀ ਜਾਂ ਕੌਂਸੂਲੇਟ ਇਨਵੋਲਵ ਹੋਣ ਤੇ ਤੁਸੀਂ ਇੱਕਦਮ ਜਿਹੜਾ ਉਹ ਪੱਬਾਂ ਪਾਰ ਹੋ ਜਾਂਦੇ ਨੇ ਜਿਹੜੇ ਐਕਟਿਵਿਸਟ ਨੇ ਵੀ ਇਹ ਤਾਂ ਨਹੀਂ ਹੋਣ ਦੇਣਾ। ਸਾਰਾਗੜੀ, ਹੁਣ ਸਾਰਾਗੜੀ ਦੀ ਜੰਗ ਦਾ ਜ਼ਿਕਰ ਅਸੀਂ ਅਕਸਰ ਜਦੋਂ ਇਹਨਾਂ ਨੇ ਅਕਸ਼ੇ ਕੁਮਾਰ ਰਾਹੀਂ ਕੇਸਰੀ ਫਿਲਮ ਜਿਹਨੇ 100 ਕਰੋੜ ਤੋਂ ਜ਼ਿਆਦਾ ਦੀ ਬਿਜ਼ਨਸ ਕੀਤੀ, ਫਿਰ ਇੱਕ ਸੀਰੀਅਲ ਵੀ ਹੋਇਆ ਕਿ ਵੀ ਇਹ ਕੇਸਰੀ ਰੱਖ ਕੇ ਨਾ, ਔਰ ਦੂਸਰਾ ਇਹਨੂੰ ਕਿਵੇਂ ਹਿੰਦੂ ਤਵੀ ਆਪਣੇ ਖਾਤੇ 'ਚ ਪਾ ਰਹੇ ਨੇ। ਔਰ 12 ਸਤੰਬਰ 1897 ਨੂੰ ਜਿਹੜੀ ਇਹ ਜੰਗ ਹੁੰਦੀ ਹੈ, ਆਫ ਕੋਰਸ ਜਿਹੜੇ 21 ਸਿੱਖ ਸਨ ਜਿਨ੍ਹਾਂ ਦਾ ਸੰਬੰਧ 36th ਸਿੱਖ ਰੈਜੀਮੈਂਟਲ ਸਿੱਖ ਰੈਜੀਮੈਂਟ ਦੇ ਨਾਲ ਸੀ, ਉਹ ਬਹਾਦਰੀ ਨਾਲ ਲੜੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਸ ਜ਼ਮਾਨੇ 'ਚ ਜਿਹੜਾ ਆਰਡਰ ਆਫ ਮੈਰਿਟ ਸੀ ਉਹ ਉਹਨਾਂ ਨੂੰ ਦਿੱਤਾ ਗਿਆ, ਉਦੋਂ ਵੀ ਵਿਕਟੋਰੀਆ ਕ੍ਰਾਸ ਦਾ ਦਿੰਦਾ ਨਹੀਂ ਸੀ ਕਿਸੇ ਦੇਸੀ ਨੂੰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਸਾਰਾਗੜੀ ਦੀ ਉਸ ਕਹਾਣੀ ਨੂੰ, ਔਰ ਮੈਂ ਉਹਦੀ ਡੀਟੇਲ 'ਚ ਨਹੀਂ ਜਾਵਾਂਗਾ ਕਿ ਕਿਵੇਂ ਉਹ ਤਾਂ ਇੱਕ ਸਿਗਨਲ ਪੋਸਟ ਸੀ ਜਿਹੜੀ ਕਿ ਦੋ ਵੱਡੇ ਕਿਲੇ ਲੌਕਹਾਰਟ ਔਰ ਗੁਲਿਸਤਾਨ ਜਿਹੜੇ ਡਿਸਟੈਂਸ 'ਤੇ ਸੀ ਉਹਨਾਂ ਦੇ ਨਾਲ ਲਿੰਕਡ, ਔਰ ਉਹੀ ਏਰੀਆ ਜਿਹੜਾ ਖੈਬਰ ਪਖਤੂਨਖਵਾ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ, ਬ੍ਰਿਟਿਸ਼ ਪੀਰੀਅਡ 'ਚ ਇਹਨੂੰ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਹਿੰਦੇ ਸੀ,
ਔਰ ਜਿਹੜੇ ਰਿਵੋਲਟ ਕਰਨ ਵਾਲੇ ਸੀ ਉਹੀ ਬਹਾਦਰ ਕਬੀਲੇ ਉੱਥੋਂ ਦੇ ਅਫਰੀਦੀ ਔਰ ਔਰਕਜ਼ਾਈ, ਜਿਨ੍ਹਾਂ ਨੇ ਅਲਟੀਮੇਟਲੀ ਸੋਵੀਅਤ ਯੂਨੀਅਨ ਨੂੰ ਵੀ ਹਰਾਇਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਨੈਟੋ ਔਰ ਅਮਰੀਕਾ ਨੂੰ ਵੀ ਉੱਥੋਂ ਭੱਜਣ ਤੇ ਮਜਬੂਰ ਕੀਤਾ। ਸੋ ਉਹਦੀ ਕਹਾਣੀ ਤਾਂ ਬੜੀ ਪਪੂਲਰ ਹੈ ਕਿ 21 ਸਿੱਖ ਸਨ, ਉਹਨਾਂ ਦਾ ਇੱਕ ਲਾਂਗਰੀ ਜਿਹੜਾ ਉਹ ਮੁਸਲਮਾਨ ਸੱਜਣ ਸੀ, ਲੇਕਿਨ 10,000 ਦੇ ਕਰੀਬ ਜਿਹੜਾ ਅਫਰੀਦੀ ਔਰ ਔਰਕਜ਼ਾਈ ਕਬੀਲਿਆਂ ਦੇ ਲੋਕ ਸੀ ਉਹਨਾਂ ਨੇ ਆ ਕੇ ਹਮਲਾ ਕੀਤਾ। ਪਹਿਲਾਂ ਉਹਨਾਂ ਦਾ 3 ਸਤੰਬਰ ਨੂੰ ਸੀ ਜਿਹੜਾ ਰਿਪਲਸ ਹੋਇਆ, ਉਦੋਂ ਥੋੜ੍ਹੇ ਸੀ, ਫਿਰ 9 ਸਤੰਬਰ ਨੂੰ ਸੀ, ਫਿਰ 12 ਸਤੰਬਰ ਨੂੰ ਜਿਹੜਾ ਉਹਨਾਂ ਨੇ ਫੁੱਲ ਸਕੇਲ ਘੇਰਿਆ ਔਰ ਕਿਵੇਂ ਕੱਲਾ ਕੱਲਾ ਉਸ ਕਮਾਂਡ ਹਵਾਲਦਾਰ ਈਸ਼ਰ ਸਿੰਘ ਕੱਲਾ ਕੱਲਾ ਜਿਹੜਾ ਅਖੀਰ ਤੱਕ, ਕਿਉਂਕਿ ਇਹ ਇੱਕ ਐਸੀ ਜੰਗ ਹੈ ਜਿਸ ਦਾ ਅਕਾਊਂਟ ਵੀ ਨੋਨ ਹੈ, ਕਿਉਂਕਿ ਸਿਗਨਲ ਪੋਸਟ ਹੋਣ ਕਰਕੇ ਜੋ ਕੁਝ ਵਾਪਰ ਰਿਹਾ ਸੀ ਉਸ ਦੀ ਖਬਰ ਪਿੱਛੇ ਜਿਹੜੀ ਹੈ ਉਹਨਾਂ ਨੂੰ ਮਿਲ ਰਹੀ ਸੀ। ਜਦੋਂ ਤੱਕ 2 ਦਿਨ ਬਾਅਦ ਫਿਰ ਬ੍ਰਿਟਿਸ਼ ਕੰਟੀਨਜੈਂਟ ਨੇ ਆ ਕੇ ਉਸ ਨੂੰ ਦੁਬਾਰਾ ਫਤਹ ਕੀਤਾ। ਲੇਕਿਨ ਇਹ ਇੱਕ ਹਿਸਟੋਰੀਕਲ ਕਹਾਣੀ ਹੈ ਕਿ ਭਾਈ ਜਿਹੜੀ ਦੁਨੀਆ ਦੇ ਈਵਨ ਯੂਨੈਸਕੋ ਵੱਲੋਂ ਜਿਹੜੀਆਂ 8 ਐਪਿਕ ਬੈਟਲਸ ਦੁਨੀਆ ਦੀਆਂ ਬਿਆਨੀਆਂ ਜਾਂਦੀਆਂ ਨੇ, ਉਹਨਾਂ 'ਚ ਇੱਕ ਸਾਰਾਗੜੀ ਦੀ ਜੰਗ ਹੈ ਔਰ ਸਾਡਾ ਅਸੀਂ ਸਮਝਦੇ ਹਾਂ ਕਿ ਭਾਈ ਉਹ ਇੱਕ ਬਹਾਦਰੀ ਦਾ ਐਕਟ ਸੀ। ਹੁਣ ਜਿੱਥੋਂ ਸਾਡਾ ਓਬਜੈਕਸ਼ਨ ਸ਼ੁਰੂ ਹੁੰਦਾ, ਪਹਿਲੀ ਗੱਲ ਦੇਖਣ ਵਾਲੀ ਹੈ ਕਿ ਵੀ ਉਹ ਜਿਹੜੇ 21 ਸਿੱਖ ਜਿਹੜੇ ਕਿ 36 ਸਿੱਖ ਰੈਜੀਮੈਂਟਲ ਰੈਜੀਮੈਂਟ ਨਾਲ ਸੰਬੰਧ ਰੱਖਦੇ ਸੀ, ਉਹ ਨਾ ਤਾਂ ਸਿੱਖ ਰਾਜ ਲਈ ਲੜ ਰਹੇ ਸੀ, ਨਾ ਹੀ ਉਹ ਉਹਨਾਂ ਦੀ ਧਾਰਮਿਕ ਲੜਾਈ ਸੀ। ਦੇਖੋ, ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ, ਹਾਲਾਂਕਿ ਮੈਂ ਇਸ ਬਹਿਸ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦਾ, ਜੇ ਮੈਨੂੰ ਇਹ ਨਾ ਅੱਜ ਖਬਰ ਹੁੰਦੀ ਕਿ ਭਾਈ ਕਿਸ ਅੰਦਾਜ਼ ਦੇ ਵਿੱਚ ਹੁਣ ਸਾਰਾਗੜੀ ਦੇ ਇਹਨਾਂ 21 ਬਹਾਦਰ ਯੋਧਿਆਂ ਦੀ ਕਹਾਣੀ ਨੂੰ ਵਰਤ ਕੇ ਇੰਡੀਅਨ ਕੌਂਸਲ ਜਨਰਲ ਔਰ ਇੰਡੀਅਨ ਏਜੰਸੀਆਂ ਸਿੱਖਾਂ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਪਰ ਇਸ ਤੋਂ ਪਹਿਲਾਂ ਕਿ ਮੈਂ ਇਹ ਕਹਾਂ ਕਿ ਭਾਈ ਅਸੀਂ ਇਸ ਸਾਰੀ ਲਾਈਨ ਨੂੰ ਕਿਉਂ ਜਿਹੜਾ ਇੱਕ ਵੱਡਾ ਖਤਰਾ ਸਮਝਦੇ ਹਾਂ, ਮੈਂ ਇਹ ਖਬਰ ਸ਼ੇਅਰ ਕਰ ਲਾਂ ਔਰ ਇਹ ਖਬਰ ਦਰਸ਼ਕ ਸਕਰੀਨ ਦੇ ਉੱਤੇ ਇਸ ਜਿਹੜਾ ਇੰਡੀਅਨ ਕੌਂਸਲ ਜਨਰਲ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਉਹ ਵੀ ਦੇਖ ਸਕਦੇ ਨੇ। ਉਸ ਦੇ ਉੱਤੇ ਜਿਹੜਾ ਸਾਰਾਗੜੀ ਫਾਊਂਡੇਸ਼ਨ ਦਾ ਲੋਗੋ ਹੈ, ਜਿਸ ਸਾਰਾਗੜੀ ਫਾਊਂਡੇਸ਼ਨ ਨੂੰ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਇਹ ਹੈਡ ਕਰਦੇ ਨੇ। ਇਸ ਦੇ ਉੱਤੇ ਅਸ਼ੋਕ ਦੀ ਸਟੈਂਪ ਹੈ, ਇੰਡੀਅਨ ਗਵਰਨਮੈਂਟ ਦਾ ਆਫੀਸ਼ੀਅਲ ਜ਼ਾਹਰ ਹੈ ਸਾਰਾਗੜੀ। ਔਰ ਸਾਰਾਗੜੀ ਜਿਹੜੀ ਹੈ ਫਾਊਂਡੇਸ਼ਨ ਦੇ ਨਾਂ ਥੱਲੇ ਇਹ ਜਿਹੜਾ ਇੱਕ ਫੰਕਸ਼ਨ ਇੰਡੀਅਨ ਕੌਂਸਲੇਟ ਜਨਰਲ ਦੇ ਆਫਿਸ ਦੇ ਵਿੱਚ ਇੰਡੀਅਨ ਕੌਂਸਲ ਜਨਰਲ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਔਰ ਇਹ 23 ਮਈ ਨੂੰ ਯਾਨੀ ਕਿ ਆਉਂਦੇ ਮੰਗਲਵਾਰ ਸ਼ਾਮ ਨੂੰ 4 ਵਜੇ ਜਿਹੜਾ ਉਹ ਇੰਡੀਅਨ ਕੌਂਸਲੇਟ 'ਚ ਫੰਕਸ਼ਨ ਰੱਖਿਆ ਹੋਇਆ ਹੈ। ਔਰ ਇਸ ਦੀ ਐਡਵਰਟਾਈਜ਼ਮੈਂਟ ਦੇ ਵਿੱਚ ਬੜਾ ਕਲੀਅਰ ਹੈ, ਕੌਂਸਲੇਟ ਜਨਰਲ ਆਫ ਇੰਡੀਆ ਨਿਊਯਾਰਕ ਇਨ ਕੰਜੰਕਸ਼ਨ ਵਿਦ ਸਾਰਾਗੜੀ ਫਾਊਂਡੇਸ਼ਨ। ਹੁਣ ਇਹੀ ਸਾਰਾਗੜੀ ਫਾਊਂਡੇਸ਼ਨ ਨੂੰ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ, ਜਿਨ੍ਹਾਂ ਦੀ ਕਿਤਾਬ ਰਿਲੀਜ਼ ਕਰਨ ਦੇ ਬਹਾਨੇ ਨਾਲ ਇੱਕ ਘੁਸਪੈਠ ਦੀ ਲਾਈਨ ਹੈ, ਉਹ ਨੇ ਇਸ ਦੇ ਸਿੱਖਸ ਇਨ ਅਮਰੀਕਾ, ਇਹ ਉਹ RSS ਪੱਖੀ ਸਿੱਖਾਂ ਦਾ ਜਿਨ੍ਹਾਂ 'ਚ ਜੈਸੀ ਸਿੰਘ ਔਰ ਦੂਜੇ ਟਾਊਟ ਕਿਸਮ ਦੇ ਜਿਹੜੇ ਸਾਰੇ ਨੇ RSS ਦੇ, ਇਹਨਾਂ ਦੀ ਆਰਗੇਨਾਈਜੇਸ਼ਨ ਨਹੀਂ, ਸਿੱਖ ਸੰਗਤ ਆਫ ਅਮਰੀਕਾ ਵੀ ਸੀ। ਹੁਣ ਸਿੱਖਸ ਇਨ ਅਮਰੀਕਾ ਉਹ ਹੈ in commemoration of 125th 126th glorious epic battle of ਸਾਰਾਗੜੀ। ਹੁਣ ਇਹ ਗੁਰਿੰਦਰਪਾਲ ਸਿੰਘ ਜੋਸ਼ਨ ਨੇ ਜਿਹੜੀ ਆ ਕੋਈ ਕਿਤਾਬ ਲਿਖੀ ਹੈ, ਕਾਫੀ ਟੇਬਲ ਬੁੱਕ ਹੈ ਬੈਟਲ ਆਫ ਸਾਰਾਗੜੀ, ਉਹਨੂੰ ਰਿਲੀਜ਼ ਕਰਨ ਦੇ ਨਾਂ ਥੱਲੇ ਜਿਹੜਾ ਇਹ ਫੰਕਸ਼ਨ ਰੱਖਿਆ ਗਿਆ ਔਰ ਇਹਨੂੰ ਮਿਸ਼ਨ ਸਾਰਾਗੜੀ ਦਾ ਨਾਂ ਦਿੱਤਾ ਗਿਆ। ਔਰ ਇਸ ਦੇ ਥੱਲੇ ਫਿਰ ਇਸ ਦੇ ਵਿੱਚ ਜਿਹੜਾ ਚੀਫ ਗੈਸਟ ਹੋਏਗਾ ਜਨਰਲ JJ ਸਿੰਘ, ਰਿਟਾਇਰਡ ਜਨਰਲ, ਸਿੱਖ ਫੇਸ, ਸਾਰਾਗੜੀ ਫਾਊਂਡੇਸ਼ਨ ਸਿੱਖ ਫੇਸ, ਨਾਲ ਅਮਰੀਕਨ ਆਰਮੀ ਦੇ ਬ੍ਰਿਗੇਡੀਅਰ UK ਆਰਮੀ ਦੇ ਬ੍ਰਿਗੇਡੀਅਰ ਜੌਨ ਕੈਂਡਲ ਹੋਣਗੇ, ਕਿਉਂਕਿ ਉਹਨਾਂ ਦੇ ਲਈ ਇਹ ਜੰਗ ਲੜੀ ਗਈ ਸੀ। ਕੌਂਸਲ ਜਨਰਲ ਰਣਧੀਰ ਜੈਸਵਾਲ ਹੈ ਅਤੇ ਸਾਰਾਗੜੀ ਫਾਊਂਡੇਸ਼ਨ ਦੇ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ, ਇਹਨਾਂ ਚਾਰਾਂ ਦੀ ਪਿਕਚਰ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਜਿਹੜਾ ਸਾਰਾ ਤੌਰ ਤਰੀਕਾ ਹੈ, ਇਸ ਦੇ ਉੱਤੇ ਬਿਲਕੁਲ ਠੀਕ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀ ਇਸ ਦੇ ਉੱਤੇ ਇਤਰਾਜ਼ ਹੈ। ਅਸੀਂ ਵੀ ਇਸ ਦੇ ਉੱਤੇ ਵੇਰਵੇ ਨਾਲ ਗੱਲ ਕਰਾਂਗੇ। ਔਰ ਪਹਿਲੀ ਗੱਲ ਤਾਂ ਕਾਲ ਇਹੀ ਹੈ ਕਿ ਇਹ ਸਿੱਖਾਂ ਨੇ ਇਸ ਦਾ ਬਾਈਕਾਟ ਕਰਨਾ ਹੈ। ਬਿਲਕੁਲ
ਕਿਉਂਕਿ ਇੰਡੀਅਨ ਕੌਂਸੂਲੇਟ ਜਨਰਲ ਹੀ ਹੈ ਜਿਹੜਾ ਸਿੱਖਾਂ ਨੂੰ ਡੀਫੇਮ ਕਰਨ ਤੇ ਲੱਗੇ ਹੋਏ ਨੇ, ਲੱਖਾਂ ਡਾਲਰ ਇਹ ਖਰਚ ਕਰ ਰਹੇ ਨੇ ਬਾਹਰ। ਸਿੱਖਾਂ ਨੂੰ ਇਹਨੇ ਹੀ ਜਿਹੜਾ ਆਜ਼ਾਦੀ ਪਸੰਦ ਸਿੱਖਾਂ ਨੂੰ ਦਹਿਸ਼ਤਗਰਦ ਵੀ ਕਿਹਾ। ਔਰ ਇਹ ਕਹਿੰਦਾ ਜੀ ਜਦੋਂ ਕਨੈਟੀਕਟ ਨੇ ਸਿੱਖ ਜੈਨੋਸਾਈਡ ਦਾ ਕੀਤਾ ਜਾਂ 29 ਅਪ੍ਰੈਲ ਨੂੰ, ਤੇ ਇਹਨਾਂ ਦਾ ਇਹ ਨਿਊਯਾਰਕ ਕੌਂਸੂਲੇਟ ਹੀ ਭੱਜਿਆ ਗਿਆ ਸੀ ਉੱਥੇ ਸਪੀਕਰ ਦੇ ਕੋਲ ਕਿ ਜੀ ਕੁਛ ਨਹੀਂ ਹੋਇਆ, ਕੋਈ ਜੈਨੋਸਾਈਡ ਨਹੀਂ ਹੋਇਆ, ਝੂਠਾ ਹੈ, ਸਿੱਖਾਂ ਦਾ ਪ੍ਰੋਪੇਗੈਂਡਾ ਹੈ। ਇਹੀ ਕੌਂਸੂਲੇਟ ਨੇ ਨਿਊਯਾਰਕ ਵਾਲਿਆਂ ਨੇ ਕਨੈਟੀਕਟ ਦੀ ਲਾਇਬ੍ਰੇਰੀ 'ਚੋਂ ਲੌਬੀ ਕਰਕੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਵਾਈ ਸੀ ਔਰ ਸਿੱਖਾਂ ਦੇ ਖਿਲਾਫ ਬਰਾਬਰ ਜਿਹੜਾ ਹੈ ਉਹ ਹੇਟ ਕੈਂਪੇਨ ਔਰ ਸਿੱਖ ਹਿਸਟਰੀ ਨੂੰ ਬਿਲਕੁਲ ਤੋੜ ਮਰੋੜ ਕੇ ਪੇਸ਼ ਕਰਨ ਦੀ ਲਾਈਨ ਹੈ। ਹੁਣ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਇਹ ਇੱਕ ਇਸ ਬਾਰੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਵੀ ਜੀ ਇਹ ਉਹਨਾਂ ਨੇ ਕੌਂਸੂਲੇਟ 'ਚ ਠੀਕ ਹੈ, ਇਹ ਬ੍ਰਿਟਿਸ਼ ਦੇ ਸ਼ਹੀਦ ਨੇ, ਬ੍ਰਿਟਿਸ਼ ਅੰਪਾਇਰ ਦੇ ਲਈ ਯੂਨੀਅਨ ਜੈਕ ਲਈ ਲੜੇ, ਉਹ ਆਪਣੇ ਮਿਊਜ਼ੀਅਮ ਚਲਾਉਣ, ਉਹ ਕੋਈ ਹੋਰ ਹਿਸਟਰੀ ਮਿਊਜ਼ੀਅਮ ਬਣੇ, ਉਹਦੇ 'ਚ ਐਪਿਕ ਬੈਟਲ ਸਾਰਾਗੜੀ ਦਾ ਜ਼ਿਕਰ ਹੋਏ। ਹੁਣ ਜਦੋਂ ਅਸੀਂ ਆਪਣੇ ਸ਼ਹੀਦ ਦਾ ਕਨਸੈਪਟ ਦੇਖਦੇ ਹਾਂ ਤੇ ਪਹਿਲੀ ਗੱਲ ਕਿ ਜੇ ਹੁਣ ਇਹਦੇ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਇੱਕੋ ਵੇਲੇ ਤੁਸੀਂ ਸਹਿ ਔਰ ਹਾਊਂਡ ਦੇ ਨਾਲ ਕਿਵੇਂ ਭੱਜ ਸਕਦੇ ਹੋ। ਇੱਕ ਪਾਸੇ ਇਹਨਾਂ ਦਾ ਜ਼ੋਰ ਲੱਗਾ ਹੁੰਦਾ ਇਸ ਕਿਸਮ ਦੀ ਕਲਾਸ ਦਾ ਕਿ ਵੀ ਜਿਹੜੇ ਵਿਦਨ ਸਿੱਖਾਂ ਦੇ ਵਿੱਚ ਵੀ ਪਗੜੀ ਧਾਰੀ ਨੇ ਕਿ ਜੀ ਸ਼ਹੀਦ ਭਗਤ ਸਿੰਘ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਜ਼ਰੂਰ ਕਹਿਣਾ ਕਿਉਂਕਿ ਸ਼ਹੀਦ ਹੈ, ਭਾਰਤ ਮਾਤਾ ਲਈ ਹੋਇਆ, ਚਲੋ ਮੰਨ ਲਓ, ਸ਼ਹੀਦ ਵੀ ਮੰਨ ਲਓ, ਭਾਰਤ ਮਾਤਾ ਲਈ ਹੋਇਆ ਵੀ ਮੰਨ ਲਓ। ਹੁਣ ਦੂਜੇ ਪਾਸੇ ਜਿਹੜੇ ਅਫਰੀਦੀ ਔਰ ਔਰਕਜ਼ਾਈ ਜਿਨ੍ਹਾਂ ਨੇ ਆ ਕੇ ਲੜਾਈ ਲੜੀ, ਉਹ ਕਿਹਦੇ ਲਈ ਲੜ ਰਹੇ ਸੀ? ਬਿਲਕੁਲ ਆਪਣੀ ਧਰਤੀ ਦੀ ਆਜ਼ਾਦੀ ਲਈ, ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਦੇ ਉਸ ਖਿੱਤੇ ਤੇ ਕਬਜ਼ਾ ਕੀਤਾ ਹੋਇਆ ਸੀ। ਹੁਣ ਜਾਂ ਤੁਸੀਂ ਉਹਨਾਂ ਨੂੰ ਸ਼ਹੀਦ ਮੰਨੋਗੇ ਜਾਂ ਜਿਹੜੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਮਰਨ ਵਾਲੇ ਸੀ ਉਹਨਾਂ ਨੂੰ ਸ਼ਹੀਦ ਮੰਨੋਗੇ, ਪਹਿਲਾਂ ਇਹ ਫੈਸਲਾ ਕਰ ਲਓ। ਪਰ ਕਿਉਂਕਿ ਇਹਨਾਂ ਨੇ ਨਾ ਤਾਂ ਇਹ ਉਹਨਾਂ ਨੂੰ ਮੰਨਦੇ ਨੇ, ਇਹਨਾਂ ਨੇ ਤਾਂ ਇੱਕ ਨੂੰ ਇਸਤੇਮਾਲ ਕਰਕੇ ਵਿੱਚ ਵੜਨਾ ਗੁਰਦੁਆਰਿਆਂ ਦੇ। ਹੁਣ ਇੱਕ ਜਿਹੜਾ ਮੂਵ ਜਿਹੜਾ ਕੁਛ ਅਣਭੋਲ ਸਾਡੇ ਸਿੱਖ ਵੀਰਾਂ ਵੱਲੋਂ ਹੀ ਸ਼ਾਇਦ ਉਹਨਾਂ ਦੇ ਟਰੈਪ 'ਚ ਫਸ ਗਏ ਕਿ ਜੀ ਕਿ ਉਹਨਾਂ ਦੀਆਂ ਪਿਕਚਰਸ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ 'ਚ ਵੀ ਲਾਈਆਂ ਜਾਣ। ਦੇਖੋ ਜੀ ਇੰਨੇ ਬਹਾਦਰ ਦੂਜੇ ਤੀਜੇ, ਔਰ ਉਹਦੇ ਥੱਲੇ ਜਿਹੜਾ ਅਨਫੋਰਚੂਨੇਟਲੀ ਗੁਰਦੁਆਰਾ ਰਿਚਮੰਡ ਹਿਲ ਕਲਚਰ ਮੇਨਸ ਤਾਂ ਨਹੀਂ, ਜਿਹੜੇ ਮੇਨ ਹਾਲ ਦੇ ਵਿੱਚ ਤਾਂ ਬਹੁਤ ਮਿਹਨਤ ਕਰਕੇ ਜਿਹੜੀਆਂ ਨੇ ਉਹ ਜੁਝਾਰੂ ਸਿੰਘਾਂ ਦੀਆਂ ਵੱਡੀਆਂ ਤਸਵੀਰਾਂ ਪਿਛਲੇ ਦਿਨਾਂ 'ਚ ਲੱਗੀਆਂ ਨੇ, ਲੇਕਿਨ ਉਸ ਦੇ ਗੁਰਦੁਆਰਾ ਪ੍ਰਸਿੰਘ 'ਚ ਦਫ਼ਤਰ ਨੂੰ ਜਾਂਦੇ ਆ ਪੌੜੀਆਂ ਤੇ ਉੱਤੇ ਕਿ ਥੱਲੇ। ਹੁਣ ਇਸ ਤੋਂ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਤੇ ਮੇਰੇ ਕੰਨ ਖੜੇ ਹੋਏ, ਮੈਂ ਆਖਿਆ ਜੀ ਇਹ ਤਾਂ ਜਿਹੜਾ ਫਿਰ ਉਹਨਾਂ ਨੇ ਉਹ ਲਾਉਣ ਦੇ ਲਈ ਫੰਕਸ਼ਨ ਵੀ, ਹਾਲਾਂ ਮੌਕੇ ਤੇ ਜਿਹੜੇ ਜਾਗਰੂਕ ਸਿੱਖਾਂ ਨੂੰ ਪਤਾ ਲੱਗਾ ਜੇ ਸਿੰਘ ਵਗੈਰਾ ਤਾਂ ਨਹੀਂ ਗੁਰਦੁਆਰੇ 'ਚ ਆਏ ਜਾਂ ਬੋਲੇ, ਲੇਕਿਨ ਪੈਰ ਧਰਾਵਾ ਉਹਨਾਂ ਨੇ ਕਰ ਲਿਆ ਗੁਰਦੁਆਰੇ। ਔਰ ਇਹ ਟ੍ਰੈਂਡ ਸ਼ੁਰੂ ਹੋਏਗਾ ਹੌਲੀ ਕਿ ਜੀ ਜਿੱਥੇ ਬਾਕੀ ਸਾਰੇ ਗੁਰਦੁਆਰਿਆਂ 'ਚ ਥਾਂ ਹੀ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੇ ਯੋਧਿਆਂ ਦੀਆਂ, ਉਹਨਾਂ ਦੇ ਵਿੱਚ ਦੇਖੋ ਇਹ ਵੀ ਤਾਂ ਦੇਖੋ ਸ਼ਹੀਦ ਨੇ ਜੀ, ਕਿੰਨੀ ਬਹਾਦਰੀ ਨਾਲ ਲੜੇ ਸੀ। ਹੁਣ ਇਹ ਇੱਕ ਇਹਨਾਂ ਦਾ ਸੌਫਟ ਜਿਵੇਂ ਜਿਹਨੂੰ ਕਹਿੰਦੇ ਨੇ ਬੇਟ, ਉਹ ਜਿਵੇਂ ਮੱਛੀ ਨੂੰ ਫੜਨ ਲਈ ਨਾ ਉਹ ਜਿਹੜਾ ਹੁੰਦਾ ਉਹ ਕਈ ਵਾਰ ਉਹ ਗੰਡੋਆ ਲਾ ਦਿੰਦੇ ਨੇ, ਬੇਟ ਉਹਨੂੰ ਕਹਿੰਦੇ ਨੇ ਕਿ ਬਈ ਆ ਜਾਓ। ਔਰ ਇਹ ਇਸ ਕਿਸਮ ਦਾ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਅਸੀਂ ਇਹ ਆਪਣੀਆਂ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਭਾਈ ਪਹਿਲਾਂ ਇਸ ਗੱਲ ਨੂੰ ਡਿਸਾਈਡ ਕਰ ਲਓ ਕਿ ਵੀ ਹਾਂ ਜੇ ਸਾਡੇ ਲਈ ਕੋਈ ਧਰਮੀ ਫੌਜੀ ਸ਼ਹੀਦ ਹੈ ਉਹ ਤਾਂ ਜੂਨ 84 ਦੇ ਉਹ ਧਰਮੀ ਫੌਜੀ ਨੇ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣੀ ਤਾਂ ਉਹਨਾਂ ਨੇ ਬੈਰਕਾਂ ਛੱਡੀਆਂ। ਉਹਨਾਂ ਦੀਆਂ ਜਿਹੜੇ ਸ਼ਹੀਦ ਹੋਏ ਰਾਹ ਦੇ ਵਿੱਚ ਜਿਨ੍ਹਾਂ ਨੇ ਉਮਰ ਕੈਦਾਂ ਭੋਗੀਆਂ, ਜਿਹੜੇ ਉਹਨਾਂ ਦੀਆਂ ਤਸਵੀਰਾਂ ਲਾਓ, ਮੋਸਟ ਵੈਲਕਮ, ਕਿਉਂਕਿ ਬੇਸ਼ੱਕ ਉਹ ਭਾਰਤੀ ਫੌਜ ਦੇ ਵਿੱਚ ਸਨ ਪਰ ਜਦੋਂ ਮੌਕਾ ਇਹੀ ਜਨਰਲ ਜੇ ਸਿੰਘ ਦੂਜੇ ਇਹ ਵੀ ਤਾਂ ਫੌਜ 'ਚ ਸੀ ਜਦੋਂ ਜੂਨ 84 ਦਾ ਹਮਲਾ ਹੋਇਆ। ਇਹੀ ਫੌਜ ਹੈ ਜਿਹੜੀ ਉਹਨਾਂ ਦੇ ਨਾਲ ਰਲ ਕੇ ਲੜਨ ਵਾਲਿਆਂ ਦੀ ਹੈ। ਸੋ ਸਾਡੇ ਲਈ ਇਹ ਕੋਈ ਨਹੀਂ। ਔਰ ਮੈਂ ਟਾਈਮਿੰਗ ਵੀ ਦੇਖ ਰਿਹਾ ਸੀ, ਮੈਂ ਕਿਹਾ ਇਹ ਉਹਨਾਂ ਦਾ ਫੰਕਸ਼ਨ ਵੀ ਜਿਹੜਾ ਉਹ 23 ਮਈ ਦੀ ਸ਼ਾਮ ਨੂੰ ਹੈ ਤੇ 23 ਮਈ ਦਾ ਹੀ ਉਹ ਦਿਨ ਹੈ ਜਿੱਦਣ ਮੋਦੀ ਆਸਟ੍ਰੇਲੀਆ ਦੀ ਧਰਤੀ ਤੇ ਹੈ, ਉੱਥੇ ਆਪਣਾ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰਨ ਵਾਲਾ। ਔਰ 23 ਮਈ ਦੀ ਸ਼ਾਮ ਨੂੰ ਹੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਅਰੀਨਾ ਦੇ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰੋਟੈਸਟ ਰੱਖਿਆ ਗਿਆ। ਸੋ ਅਸੀਂ ਇਸ ਦੇ ਲਈ ਕੋਈ ਬਲੇਮ ਗੇਮ ਨਹੀਂ ਕਰਦੇ ਕਿ ਭਾਈ ਕੌਣ ਕੀ ਹੈ, ਇੱਕ ਵਾਰਨਿੰਗ ਸਾਈਨ ਹੈ। ਬਹੁਤ ਵਾਰ ਸਾਡੇ ਵੀਰ ਅਣਭੋਲ ਹੁੰਦੇ ਨੇ, ਕਿਸੇ ਨੇ ਆ ਕੇ ਪਹੁੰਚ ਕੀਤੀ, ਬਹੁਤਿਆਂ ਨੂੰ ਸ਼ਾਇਦ ਲੱਗਾ ਹੋਏਗਾ ਕਿ ਹਾਂ ਵੀ ਬੜਾ ਸਾਰਾਗੜੀ ਦਾ ਨਾਂ ਤਾਂ ਬਹੁਤ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ
ਕਿ ਉਹਨਾਂ ਦੀ ਬਹਾਦਰੀ ਹੈ ਉਹਦੇ, ਲੇਕਿਨ ਉਹ ਨਾ ਉਹ ਸਾਡੇ ਧਾਰਮਿਕ ਸ਼ਹੀਦ ਖਾਤੇ 'ਚ ਆਉਂਦੇ ਨੇ, ਨਾ ਸਿਆਸੀ ਸ਼ਹੀਦ ਖਾਤੇ ਜਾਂਦੇ ਨੇ। ਹੁਣ ਜਿਹੜੇ ਭਾਵੇਂ ਉਹ ਭਾਰਤ ਦੀ ਆਜ਼ਾਦੀ ਲਈ ਲੜੇ, ਉਦੋਂ ਗਦਰੀ ਬਾਬੇ ਨੇ ਜਾਂ ਕਰਤਾਰ ਸਿੰਘ ਸਰਾਭਾ ਹੈ ਜਾਂ ਊਧਮ ਸਿੰਘ ਹੈ ਜਾਂ ਭਗਤ ਸਿੰਘ ਹੈ, ਅਸੀਂ ਸਮਝਦੇ ਹਾਂ ਵੀ ਕੋਈ ਨਹੀਂ, ਭਾਵੇਂ ਉਹਨਾਂ ਨੂੰ ਭੁਲੇਖਾ ਹੀ ਸੀ ਭਾਰਤ ਮਾਤਾ ਦਾ, ਪਰ ਉਹ ਲੜੇ ਤਾਂ ਆਪਣੀ ਧਰਤੀ ਨੂੰ ਆਜ਼ਾਦ ਕਰਾਉਣ ਦੇ ਲਈ। ਪਰ ਜਿਹੜੇ ਹੁਣ ਬ੍ਰਿਟਿਸ਼ ਫੌਜ ਦੇ ਵਿੱਚ ਯੂਨੀਅਨ ਜੈਕ ਨੂੰ ਝੂਲਦਾ ਰੱਖਣ ਦੇ ਲਈ ਜਿਨ੍ਹਾਂ ਨੇ ਜਿਹੜੇ ਕੁਰਬਾਨ ਹੋਏ, ਠੀਕ ਹੈ, ਉਹਨਾਂ ਨੂੰ ਆਰਡਰ ਆਫ ਮੈਰਿਟ ਮਿਲਿਆ, ਜ਼ਮੀਨਾਂ ਮਿਲੀਆਂ, ਉਹਨਾਂ ਦਾ ਨਾਂ ਹੈ, ਔਰ ਅੰਗਰੇਜ਼ਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਜੀ ਇਹ ਵੱਡੇ ਪੈਮਾਨੇ 'ਤੇ ਸਿੱਖ ਇਹਨਾਂ ਨੂੰ ਸ਼ਹੀਦ ਮੰਨਣ, ਇਹ ਐਫਰਟ ਅੰਗਰੇਜ਼ਾਂ ਨੇ ਹੀ ਉਦੋਂ ਹੀ ਸ਼ੁਰੂ ਕਰ ਦਿੱਤਾ ਸੀ। 3 ਗੁਰਦੁਆਰੇ, ਕਿਉਂਕਿ 1897 ਦਾ ਤੁਸੀਂ ਅੰਦਾਜ਼ਾ ਲਾਓ ਕਿ ਅਜੇ 45 ਸਾਲ ਹੀ ਹੋਏ ਸੀ, ਜਿਹੜੇ 47-48 ਸਾਲ ਅੰਗਰੇਜ਼ਾਂ ਨੂੰ ਸਾਡਾ ਜਿਹੜਾ ਉਹ ਰਾਜ ਖੋਹਿਆ, ਤੇ ਅਜੇ ਸਿੱਖਾਂ ਦੇ ਵਿੱਚ 1965 ਨਹੀਂ ਸੀ ਬਣੀ। ਪਰ ਜਿਵੇਂ ਉਹਨਾਂ ਨੇ ਸਾਰਾਗੜ੍ਹੀ ਵਾਲਿਆਂ ਨੂੰ ਜਿਹੜਾ ਉਹ ਬਹੁਤ ਪਜ਼ੀਰਾਈ ਦਿੱਤੀ, ਉਹਦਾ ਹੀ ਨਤੀਜਾ ਸੀ ਕਿ ਫਿਰ ਫਸਟ ਵਰਲਡ ਵਾਰ ਤੁਸੀਂ ਦੇਖੋ 1.5 ਲੱਖ ਸਿੱਖ ਪਹੁੰਚ ਗਿਆ ਮਰਨ ਦੇ ਲਈ, ਔਰ ਉਹਦੇ 'ਚ ਜਿਹੜੇ ਨੇ ਉਹਨਾਂ ਨੇ ਪਹਿਲਾ ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਉਹ 36 ਰੈਜੀਮੈਂਟ ਵੱਲੋਂ ਬਣਵਾਇਆ ਗਿਆ ਸੀ। ਔਰ ਇਸੇ ਤਰ੍ਹਾਂ ਇੱਕ ਗੁਰਦੁਆਰਾ ਫਿਰੋਜ਼ਪੁਰ 'ਚ ਹੈ, ਇੱਕ ਜਿਹੜਾ ਉਦੋਂ ਸਾਰਾਗੜ੍ਹੀ ਬਣਿਆ ਜਾਂ ਨਹੀਂ ਬਣਿਆ, ਹੁਣ ਉਸ ਤੋਂ ਕੁਝ ਡਿਸਟੈਂਸ ਦੇ ਉੱਤੇ ਹੰਗੂ, ਜਿਹਦਾ ਅਸੀਂ ਜ਼ਿਕਰ ਕੀਤਾ, ਠੀਕ ਹੈ, ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਹੈ, ਉੱਥੇ ਉਹਨਾਂ ਦੀ ਜਿਹੜੀ ਹੈ ਉਹ ਕੁਰਬਾਨ ਹੋਏ ਨੇ, ਉਹ ਵੈਲਕਮ ਹੈ। ਲੇਕਿਨ ਗੁਰਦੁਆਰਿਆਂ ਦੇ ਵਿੱਚ ਜਾਂ ਦੂਜਾ ਤੀਸਰਾ ਜਿਹੜਾ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਓ ਤੇ ਗਰਲਸ ਸਕੂਲ ਹੁੰਦਾ ਸੀ ਕੋਤਵਾਲੀ ਦੇ ਸਾਹਮਣੇ, ਉਹਦੇ ਬਿਲਕੁਲ ਖੂੰਜੇ 'ਚ ਸਾਰਾਗੜ੍ਹੀ ਮੈਮੋਰੀਅਲ ਹੈ। 3 ਗੁਰਦੁਆਰੇ ਅੰਗਰੇਜ਼ਾਂ ਨੇ, ਔਰ ਇਹ ਜਿਹੜੇ ਨੇ ਕੋਈ 1902 ਦੇ ਵਿੱਚ, ਕੋਈ 1899 ਦੇ 1904 ਦੇ ਵਿੱਚ ਬਣਾਏ, ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਜੇ ਕਿ ਅੰਗਰੇਜ਼ਾਂ ਲਈ ਮਰਨ ਵਾਲੇ ਸ਼ਹੀਦ ਨੇ। ਸੋ ਸਾਨੂੰ ਇਸ ਤੋਂ ਬਹੁਤ ਖਬਰਦਾਰ ਹੋਣ ਦੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣਾ ਬ੍ਰੇਕ, ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।